ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜਥੇਦਾਰ ਰਣਜੀਤ ਸਿੰਘ ਹੋਰਾਂ ਦੇ ਨਾਲ, ਜੋ ਪੰਥ ਦੇ ਉੱਤੇ ਇਸ ਵੇਲੇ ਭੀੜ ਹੀ ਬਣੀ ਕਹਿ ਸਕਦੇ ਹਾਂ। ਇਸ ਭੀੜ ਦੇ ਵਿੱਚੋਂ ਨਿਕਲਣ ਦੇ ਤਰੀਕੇ ਸੋਚ ਰਹੇ ਹਾਂ। ਆਪਾਂ ਜਿੱਥੇ ਵੀ ਬੈਠੇ ਹਾਂ, ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਆ, ਉਹ ਕੋਈ ਨਾ ਕੋਈ ਰਾਹ ਲੱਭ ਰਹੀਆਂ ਆ ਕਿ ਜੋ ਸਾਡੇ ਸਿੱਖੀ ਸਿਧਾਂਤਾਂ ਦੇ ਨਾਲ ਖਿਲਵਾੜ ਹੋ ਰਿਹਾ ਆ, ਉਸ ਲਈ ਰਾਹ ਕਿਸ ਤਰ੍ਹਾਂ ਪੱਧਰਾ ਕੀਤਾ ਜਾਵੇ। ਮੇਰੇ ਨਾਲ ਜੁੜੇ ਹੋਏ ਨੇ ਜਥੇਦਾਰ ਰਣਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਜੀ ਅਸੀਂ ਥੋੜ੍ਹੀਆਂ ਕਾਲਾਂ ਲੈਂਦੇ ਹਾਂ, ਅਤੇ ਤੁਸੀਂ ਕਾਲ ਵੀ ਕਰ ਸਕਦੇ 4082725200। ਸੁਖਦੇਵ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਥੇਦਾਰ ਸਾਹਿਬ ਜੀ, ਆਪ ਜੀ ਨੂੰ ਇੱਕ ਸਵਾਲ ਵੀ ਹੈ ਤੇ ਤੁਹਾਡੇ ਨਾਲ ਇਹ ਮੇਰੇ ਖਿਆਲ ਸਾਰੀਆਂ ਸੰਗਤਾਂ ਦਾ ਇਹ ਜ਼ਰੂਰ ਸਵਾਲ ਹੋਏਗਾ ਕਿ ਜਦੋਂ ਇਸ ਟਾਈਮ ਸਿੱਖ ਕੌਮ ਬਹੁਤ ਹੀ ਇੱਕ ਵੱਡੀ ਦੁੱਖ ਦੀ ਘੜੀ ਵਿੱਚ ਵੀ ਤੇ ਭੀੜ ਦੀ ਘੜੀ ਵਿੱਚ ਵੀ ਚੱਲ ਰਹੀ ਹੈ ਜੀ, ਤੇ ਆਪ ਜੀ ਉੱਤੇ ਸਿੱਖ ਕੌਮ ਨੂੰ ਬਹੁਤ ਵੱਡਾ ਮਾਣ ਵੀ ਹੈ। ਤੁਸੀਂ ਸਿੱਖ ਕੌਮ ਦੀ ਹੁਣ ਤੱਕ ਤਨ ਮਨ ਧਨ ਦੇ ਨਾਲ ਬਹੁਤ ਵੱਡੀ ਸੇਵਾ ਵੀ ਕੀਤੀ ਹੈ ਜੀ। ਤੇ ਜੇ ਆਪ ਜੀ ਅੱਗੇ ਗੁਜ਼ਾਰਿਸ਼ ਕਰੀਏ ਕਿ ਆਪ ਜੀ ਇਸ ਬੀੜੇ ਨੂੰ ਅੱਗੇ ਲੈ ਕੇ ਤੁਸੀਂ ਆਗੂ ਬਣ ਕੇ ਸਿੱਖ ਕੌਮ ਦੇ ਚੱਲੋ, ਤੇ ਬਾਹਰ ਵਾਲੀਆਂ ਜਿੰਨੀਆਂ ਵੀ ਕੰਟਰੀਆਂ ਨੇ ਹੈਗੀਆਂ ਸਿੱਖ ਸੰਗਤਾਂ ਬੈਠੀਆਂ ਨੇ, ਖਾਸ ਕਰਕੇ ਜਿਹੜੇ ਬਿਲਕੁਲ ਗੁਰੂ ਨਾਨਕ ਨਾਮ ਲੇਵਾ ਤੇ ਸਿੱਖੀ ਭਾਵਨਾ ਵਾਲੇ ਸਿੱਖ ਸੰਗਤ ਹੈ, ਉਹ ਆਪ ਜੀ ਦੇ ਨਾਲ ਬਿਲਕੁਲ ਸਹਿਮਤ ਵੀ ਹੈ। ਤੇ ਆਪ ਜੀ ਅੱਗੇ ਮੇਰਾ ਸਿੱਧਾ ਤੇ ਸਪਸ਼ਟ ਸਵਾਲ ਇਹ ਹੈ ਕਿ ਆਪ ਜੀ ਇਸ ਬੀੜੇ ਨੂੰ ਲੈ ਕੇ ਜੇ ਅੱਗੇ ਚੱਲੋ ਤੇ ਸਾਰੀਆਂ ਸਿੱਖ ਸੰਗਤਾਂ ਆਪ ਜੀ ਦਾ ਸਾਥ ਦੇਣ, ਤੇ ਜਿੰਨੀਆਂ ਛੋਟੀ ਛੋਟੀਆਂ ਧੜੇਬੰਦ ਤੇ ਜਥੇਬੰਦੀਆਂ ਬਣੀਆਂ ਉਹ ਵੀ ਆਪ ਜੀ ਦੇ ਨਾਲ ਚੱਲਣ, ਤੇ ਆਪ ਜੀ ਇਸ ਬਾਰੇ ਕੀ ਸੋਚਦੇ ਹੋ? ਥੈਂਕ ਯੂ ਜੀ। ਅਸਲ 'ਚ ਮੈਂ ਹਮੇਸ਼ਾ ਤਤਪਰ ਰਿਹਾ ਤੇ ਅੱਜ ਤੱਕ ਮੈਂ ਜਿੰਨਾ ਵੀ ਸਮਾਂ ਦਿੱਤਾ ਮੈਂ ਆਪਣੀ ਘਰਦਿਆਂ ਵਾਸਤੇ ਜਾਂ ਆਪਣੇ ਬੇਟੇ ਵਾਸਤੇ ਬਹੁਤ ਘੱਟ ਸਮਾਂ ਕੱਢਿਆ, ਤੇ ਮੈਂ ਤਕਰੀਬਨ ਇਹੀ ਸੋਚਦਾ ਰਿਹਾ ਵੀ ਕਿਸੇ ਵੀ ਤਰੀਕੇ ਸਾਡੀ ਕੌਮ ਦੀ ਚੜ੍ਹਦੀ ਕਲਾ ਹੋਵੇ, ਉਹਦੇ ਲਈ ਮੈਂ ਹਰ ਸਮੇਂ ਹਰ ਤਰ੍ਹਾਂ ਤਿਆਰ ਹਾਂ। ਤੇ ਦੂਸਰੀ ਗੱਲ ਹੈ ਕਿ ਕਦੀ ਵੀ ਆਪ ਆਗੂ ਨਹੀਂ ਬਣਿਆ ਜਾਂਦਾ ਹੁੰਦਾ, ਇਹ ਤੇ ਹਾਲਾਤ ਬਣਾਉਂਦੇ ਨੇ, ਤੇ ਸਿੱਖ ਸੰਗਤ ਦਾ ਜਿਹੜਾ ਸਹਿਯੋਗ ਹੁੰਦਾ ਉਹ ਉਹਦੇ ਜਿਹੜੇ ਮਾਹੌਲ ਬਣਦਾ ਹੈ, ਉਸ ਮਾਹੌਲ 'ਚੋਂ ਆਪਣੇ ਆਪ ਉਹ ਸਾਰਾ ਕੁਛ ਬਣ ਕੇ ਆਪਣੇ ਆਪ ਨਿਕਲਦਾ ਹੈ। ਤੋ ਗੱਲ ਇੱਥੇ ਲੀਡਰ ਬਣਦੀ ਨਹੀਂ, ਗੱਲ ਤੇ ਹੈ ਕਿ ਇਮਾਨਦਾਰੀ ਦੇ ਨਾਲ ਚੱਲਣ ਦੀ। ਤੇ ਅਸੀਂ ਬੜੇ ਫਰਾਕ ਦਿਲੀ ਦੇ ਨਾਲ ਮੈਂ ਅਜੇ ਤੱਕ ਜਿਹੜੇ ਵੀ ਆਗੂ ਬਣਨਾ ਚਾਹੁੰਦੇ ਸੀ ਜਾਂ ਜਿਨ੍ਹਾਂ ਕੋਲ ਚਾਰ ਪੈਸੇ ਸੀ ਜਾਂ ਸਾਧਨ ਸੀ, ਮੈਂ ਉਹਨਾਂ ਨੂੰ ਬੜੀ ਫਰਾਕ ਦਿਲੀ ਦੇ ਨਾਲ ਆਪਣੀ ਸਪੋਰਟ ਦਿੱਤੀ ਆ, ਗਾਂ ਵੀ ਦੇਣ ਨੂੰ ਤਿਆਰ ਆ। ਤੇ ਜਿੰਨੀ ਕੁ ਮੇਰੀ ਪਾਇਆ ਹੈਗੀ ਆ, ਜਿੰਨਾ ਕੁ ਮੈਂ ਚੱਲ ਸਕਦਾ ਜਾਂ ਮੈਂ ਕੁਛ ਕਰ ਸਕਦਾ, ਮੈਂ ਹਾਜ਼ਰ ਆ। ਤੁਹਾਨੂੰ ਕਿਤੇ ਵੀ ਇਹ ਨਜ਼ਰ ਨਹੀਂ ਆਊਗਾ ਕਿ ਮੈਂ ਕਿਤੇ ਪਿੱਠ ਦੇ ਦਿੱਤੀ ਆ। ਮੈਂ ਸਿਰਫ ਤੁਹਾਨੂੰ ਮੈਂ ਇਹ ਬੜੀ ਕਲੀਅਰ ਸ਼ਬਦਾਂ 'ਚ ਦੱਸ ਦੇਵਾਂ ਕਿ ਮੈਂ ਜਿੱਥੇ ਮੈਂ ਮਹਿਸੂਸ ਕਰਾਂ ਕਿ ਇੱਥੇ ਜ਼ੋਰ ਲਾਉਣਾ ਵਿਅਰਥ ਆ, ਇਹ ਪੁੱਠੇ ਪਾਸੇ ਨੂੰ ਰਾਹ ਜਾਂਦਾ, ਇਹਦੇ ਵਿੱਚੋਂ ਸਾਡੀ ਕੌਮ ਦਾ ਕੋਈ ਹੱਲ ਨਹੀਂ ਹੋਣਾ ਨਿਕਲਣਾ ਜਾਂ ਫਾਇਦਾ ਨਹੀਂ ਹੋਣਾ, ਉੱਥੇ ਮੈਂ ਆਪ ਪਿੱਛੇ ਹੋ ਜਾਂਦਾ। ਕਦੀ ਉਹਨਾਂ ਦਾ ਵਿਰੋਧ ਨਹੀਂ ਕੀਤਾ, ਪਰ ਮੈਂ ਆਪ ਸਪੋਰਟ ਨਹੀਂ ਕਰਦਾ ਉਹਨਾਂ ਦੀ। ਤੋ ਮੈਂ ਇਹ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਵਾਚ ਰਿਹਾ, ਦੇਖ ਰਿਹਾ, ਜੋ ਕੁਛ ਵੀ ਮੈਨੂੰ ਕਰਨਾ ਪਿਆ ਮੈਂ ਕੌਮ ਦੀ ਚੜ੍ਹਦੀ ਕਲਾ ਲਈ ਕਰੂੰਗਾ ਜੀ। ਤੇ ਟੋਰਾਂਟੋ ਤੋਂ ਸਤਨਾਮ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਬੜੀ ਖੁਸ਼ੀ ਹੋ ਰਹੀ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਅਸੀਂ, ਤੇ ਰੇਡੀਓ ਵਾਲਿਆਂ ਦਾ ਵੀ ਧੰਨਵਾਦ। ਅਸੀਂ ਕੈਨੇਡਾ ਟੋਰਾਂਟੋ ਤੋਂ ਕਰਦੇ ਕਾਲ। ਤੇ ਮੇਰਾ ਕੁਐਸਚਨ ਹੈ ਜੀ, ਇਹ ਪਹਿਲਾਂ ਤਾਂ ਜੀ ਸਾਨੂੰ ਪਤਾ ਹੀ ਹੈ ਵੀ ਹਾਲਾਤ ਹੈ ਜੋ ਪਿਛਲੇ ਆਪਾਂ ਦੇਖੀਏ ਸਮਿਆਂ ਦੇ ਵਿੱਚ, ਜਦ ਤੱਕ ਸਾਡੇ ਹੱਥ ਰਾਜ ਸੱਤਾ ਨਹੀਂ ਹੁੰਦੀ ਉਦੋਂ ਤੱਕ ਹੋਣਾ ਤਾਂ ਵੈਸੇ ਕੁਛ ਨਹੀਂ, ਪਰ ਉਹ ਬਹੁਤ ਵੱਡਾ ਟੀਚਾ ਹੈ। ਉਹ ਤੁਹਾਡੀ ਗੱਲ ਨਾਲ ਹੀ ਸਹਿਮਤ ਹੈ ਕਿ ਸ਼੍ਰੋਮਣੀ ਕਮੇਟੀ ਦਾ ਆਪਾਂ ਪਹਿਲਾਂ ਲਈਏ ਜੇ ਕੰਟਰੋਲ ਲੈ ਸਕਦੇ ਆ। ਮੇਰਾ ਕੁਐਸਚਨ ਭਾਈ ਸਾਹਿਬ ਜੀ ਆਪ ਜੀ ਨੂੰ ਇਹ ਆ ਵੀ ਪਹਿਲਾਂ ਵੀ ਜਿੱਦਾਂ ਪਹਿਲਾਂ ਤਾਂ ਉਹ ਇਲੈਕਸ਼ਨ ਸੀ ਉਹਨਾਂ ਦੇ ਅੰਡਰ ਹੁੰਦੀਆਂ ਆ, ਪਤਾ ਨਹੀਂ ਕਦੋਂ ਕਰਾਉਂਦੇ ਆ ਕਦੋਂ ਨਹੀਂ ਕਰਾਉਂਦੇ, ਹਨਾ। ਦੂਜੀ ਗੱਲ ਆ, ਉਹ ਜਦੋਂ ਪਿੱਛੇ ਜਿਹੇ ਭਾਈ ਕੁਲਵੀਰ ਸਿੰਘ ਬੜਾ ਪਿੰਡ ਹੁਣੀ ਬਣੇ ਆ, ਉਹਨਾਂ ਦੀ ਕੀ ਦੁਰਦਸ਼ਾ ਉਹਨਾਂ ਨੇ ਕੀਤੀ ਆ। ਤੇ ਮੇਰਾ ਇਹ ਕੁਐਸਚਨ ਹੈ ਵੀ ਜੇ ਆਪਾਂ ਬਣ ਵੀ ਆਈਏ ਮੈਜੋਰਟੀ ਦੇ ਵਿੱਚ, ਆਪਾਂ ਉਹਨਾਂ ਦੇ ਕੰਟਰੋਲ ਦੇ ਥੱਲੇ ਆ, ਮਾੜੀ ਗੱਲ ਤੇ ਆਪਾਂ ਨੂੰ ਕੋਰਟ ਜਾਣਾ ਪੈਂਦਾ, ਫਿਰ ਕੀ ਉਹ ਸਾਡੀ ਪੰਥਕ ਧਿਰਾਂ ਦੀ ਜਿਹੜੀ ਆ ਕਮੇਟੀ ਉਹ ਬਣੀ ਹੋਈ ਉਹ ਚੱਲਣ ਦੇਣਗੇ? ਉਹ ਇਹਦੇ ਬਾਰੇ ਮਾੜਾ ਦੱਸਿਓ ਜੀ। ਹਾਂਜੀ, ਤੁਹਾਡੇ ਨਾਲ ਮੈਂ ਇਸ ਗੱਲ ਤੇ ਸਹਿਮਤ ਨਹੀਂ, ਕਿਉਂਕਿ ਜੋ ਕੁਛ ਜੇ ਸਾਡੀ ਏਕਤਾ ਆ ਜਾਂ ਸਾਡੀ ਸਮਰੱਥਾ ਆ ਜਾਂ ਅਸੀਂ ਕੁਛ ਕਰਨਾ ਚਾਹੁੰਦੇ ਆ, ਸੈਂਟਰ ਸਰਕਾਰ ਜਾਂ ਕੋਈ ਏਜੰਸੀ ਸਾਡੇ ਰਾਹ 'ਚ ਰੋੜਾ ਨਹੀਂ ਬਣ ਸਕਦੀ। ਕਿਉਂਕਿ ਸੰਵਿਧਾਨ ਦੇ ਵਿੱਚ, ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਜਿਹੜੇ ਵੀ ਸਾਡੇ ਗੁਰੂਆਂ ਨੇ
ਸਾਨੂੰ ਸਿਧਾਂਤ ਬਣਾ ਕੇ ਦਿੱਤੇ ਆ, ਉਹਨਾਂ 'ਚ ਉਹਨਾਂ ਦੀ ਬਿਲਕੁਲ ਦਖਲਅੰਦਾਜ਼ੀ ਨਾ ਹੈਗੀ ਆ ਤੇ ਨਾ ਹੋ ਸਕਦੀ ਆ। ਚੋਰ ਮੋਰੀ ਥਾਣੀ ਉਹ ਦਿੰਦੇ ਉਦੋਂ ਜਦੋਂ ਅਸੀਂ ਵਿਕ ਜਾਂਦੇ ਆ। ਜਦੋਂ ਅਸੀਂ ਆਪ ਵਿਕ ਜਾਈਏ, ਆਪਣੀ ਦਾੜੀ ਆਪ ਉਹਨਾਂ ਦੇ ਹੱਥ ਫੜਾ ਦਈਏ, ਫਿਰ ਅਸੀਂ ਉਹਨਾਂ ਦੇ ਦੋਸ਼ ਕਿਵੇਂ ਲਾ ਸਕਦੇ ਹਾਂ? ਤੋ ਕਦੀ ਵੀ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣਗੇ, ਪਰ ਉਹਨਾਂ ਦੀ ਮਰਜ਼ੀ ਨਾਲ ਹੋਣਗੇ। 1 ਮਹੀਨਾ ਬਾਅਦ ਕਰਾ ਲੈਣਗੇ, 2 ਮਹੀਨੇ ਬਾਅਦ, ਸਾਲ ਬਾਅਦ ਕਰਾ ਲੈਣ, ਕੀ ਕਰਾਉਣਗੇ ਇਸ ਤੋਂ ਇਲਾਵਾ? ਲੇਕਿਨ ਕਰਾਉਣੇ ਪੈਣੇ ਆ। ਜਦੋਂ ਇਲੈਕਸ਼ਨ ਲੇਟ ਹੋਏ ਉਦੋਂ ਵਿਧਾਨ ਸਭਾ ਦੇ ਵੀ ਇੱਥੇ ਲੇਟ ਹੋਏ, ਲੋਕ ਸਭਾ ਦੇ ਵੀ ਲੇਟ ਹੋਏ, ਪਰ ਜਦੋਂ ਇਲੈਕਸ਼ਨ ਹੋਏ ਮਾਨ ਸਾਹਿਬ ਖੜੇ ਹੋਏ, ਉਹਨਾਂ ਦੇ ਨਾਲ ਦੇ ਸਾਥੀ ਖੜੇ ਹੋਏ, 8-9 ਕੀ ਏਜੰਸੀਆਂ ਨੇ ਉਹਨਾਂ ਦਾ ਉਹ ਲੋਕਾਂ ਦੇ ਹੱਥ ਫੜ ਲਏ ਕਿ ਵੋਟ ਨਾ ਪਾਓ ਇਹਨਾਂ ਨੂੰ। ਉਹ MP ਨਹੀਂ ਬਣੇ, ਉਹਨਾਂ ਨੂੰ ਚਿੱਟ ਨਹੀਂ ਮਿਲੀ ਇਸ ਇਲੈਕਸ਼ਨ ਦੀ ਜਿੱਤਣ ਦੀ। ਉਹ ਲੋਕ ਸਭਾ 'ਚ ਜਾਣੋ ਉਹਨਾਂ ਨੂੰ ਕਿਸੇ ਨੇ ਰੋਕ ਲਿਆ। ਪਰ ਸਾਰਾ ਕੁਝ ਆਪਣੇ ਤੇ ਉਹ ਵਿਰੋਧੀਆਂ ਤੇ ਐਵੇਂ ਭਾਂਡਾ ਭੰਨ ਕੇ ਅਸੀਂ ਆਪਣੀ ਗੱਲ ਗਵਾ ਲਈਏ। ਸਾਰਾ ਕੁਝ ਸਾਡੇ ਹੱਥ 'ਚ ਆ। ਤੁਹਾਡੇ ਅੰਦਰ ਤਿਆਗ ਹੋਣਾ ਚਾਹੀਦਾ। ਤੁਸੀਂ ਆਪਣੇ ਭਰਾ ਨੂੰ ਦੇਖ ਕੇ ਖੁਸ਼ ਹੋਵੋ, ਨਾ ਕਿ ਉਹਦੀਆਂ ਲੱਤਾਂ ਵੱਢੋ, ਉਹਦੇ ਲਈ ਰਾਹ ਸਾਫ਼ ਕਰੋ, ਨਾ ਕਿ ਉਹਦੇ ਲਈ ਰਾਹ ਰੋਕੋ। ਤੋ ਸਾਡੇ ਲਈ ਸਾਰਾ ਕੁਝ ਸਾਡੇ ਹੱਥ 'ਚ ਆ ਜਾਂਦਾ ਜਦੋਂ ਅਸੀਂ ਸਿੱਖ ਸੰਗਤ ਦੇ ਸਹਿਯੋਗ ਨਾਲ ਇਹ ਕਮੇਟੀ ਜਿੱਤ ਲੈਂਦੇ ਆ। ਤੇ ਕਮੇਟੀ ਜਿੱਤ ਕੇ ਜਿਹੜੇ ਏਜੰਡੇ ਲੈ ਕੇ ਅਸੀਂ ਕਮੇਟੀ ਜਿੱਤਦੇ ਆ ਜਾਂ ਏਜੰਡਾ ਦੱਸ ਕੇ ਕਮੇਟੀ ਜਿੱਤਦੇ, ਉਸ ਏਜੰਡੇ ਲਈ ਕੰਮ ਕਰੀਏ, ਨਾ ਕਿ ਇੱਧਰ ਉੱਧਰ ਅਸੀਂ ਆਪਣੇ ਹੱਥ ਪੱਲੇ ਮਾਰ ਕੇ ਤੇ ਆਪ ਹੀ ਖੁਆਰ ਹੋਈਏ ਤੇ ਦੁਨੀਆ ਨੂੰ ਖੁਆਰ ਕਰੀਏ। ਫਿਰ ਰੋਣ ਤੋਂ ਬਿਨਾਂ ਸਾਡੇ ਕੋਲ ਕੋਈ ਕੰਮ ਨਾ ਰਵੇ ਜੀ। ਮਹੇਸ਼ਿੰਦਰ ਸਿੰਘ ਜੀ। ਜਥੇਦਾਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਥੇਦਾਰ ਜੀ, ਮੈਂ ਸਰਦਾਰ ਮਹੇਸ਼ਿੰਦਰ ਸਿੰਘ ਬੋਲ ਰਿਹਾ। ਮੈਂ ਆਲਮੋਸਟ ਕੋਈ 10-12 ਸਾਲ ਆਲ ਇੰਡੀਆ ਸਿੱਖ ਟੂਰਿਜ਼ਮ ਫੈਡਰੇਸ਼ਨ ਦੇ ਵਿੱਚ ਸੇਵਾ ਵੀ ਕਰਕੇ ਗਿਆ ਜੀ। ਤੁਹਾਡੇ ਵੀ ਦਰਸ਼ਨ ਇੱਕ ਵਾਰੀ ਕੀਤੇ ਸੀ ਤਿਹਾੜ ਜੇਲ੍ਹ 'ਚ ਜੀ। ਜਥੇਦਾਰ ਜੀ, ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਜਿਹੜੀ ਅੱਜ ਗੱਲਬਾਤ ਹੋ ਰਹੀ ਹੈ। ਇਹਦੇ ਬਾਰੇ ਮੇਰਾ ਕੁਐਸਚਨ ਇੱਕ ਇਹ ਹੈ ਜੀ ਕਿ ਜਿਹੜੀ ਟਕਸਾਲ ਸੀ, ਟਕਸਾਲ ਦਾ ਇਸ ਦੁਖਾਂਤ ਦੇ ਵਿੱਚ ਕੀ ਰੋਲ ਹੈ ਤੇ ਕਿੰਨਾ ਕੁ ਉਹਦੇ 'ਚ ਨਿਘਾਰ ਆ ਗਿਆ ਵੀ ਜਿਹੜਾ ਅੱਜ ਟਕਸਾਲ ਕਿਸੇ ਗੱਲ 'ਚ ਵੀ ਅੱਗੇ ਨਹੀਂ ਆ ਰਹੀ, ਦਮਦਮੀ ਟਕਸਾਲ, ਤੇ ਜਾਂ ਬਾਬਾ ਜਿਹੜਾ ਹਰਨਾਮ ਸਿੰਘ ਧੁੰਮਾ ਬਣਾਇਆ ਇਹਨਾਂ ਨੇ, ਉਹਨਾਂ ਦਾ ਕੀ ਰੋਲ ਹੈ? ਤੁਹਾਡੇ ਰੋਲ, ਤੁਹਾਡੇ ਜਿਹੜਾ ਨਾ ਜੋ ਕੁਝ ਵੀ ਦਿਸ ਰਿਹਾ ਤੁਹਾਨੂੰ, ਤੁਸੀਂ ਦੇਖਦੇ ਪਏ ਹੋ, ਜਦੋਂ ਉਹਦੇ ਵੱਲ ਧਿਆਨ ਮਾਰੋਗੇ ਤੇ ਪਿੱਛੇ ਸਾਰਾ ਕੁਝ ਆਪਣਾ ਆਪ ਮਿਲ ਜਾਊਗਾ। ਲੇਕਿਨ ਇਹ ਇੱਕ ਜਦੋਂ ਮਿਸ਼ਨ ਤੋਂ ਆਪਣੇ ਤੋਂ ਥਿੜਕ ਜਾਈਏ, ਆਪਣੇ ਲਾਲਚ ਦੇ ਵਸ ਅਸੀਂ ਕੋਈ ਪੁੱਠੇ ਪਾਸੇ ਪੈ ਜਾਈਏ, ਫਿਰ ਕਿਸੇ ਦੋਸ਼ ਨਹੀਂ ਦਿੱਤਾ ਜਾ ਸਕਦਾ। ਅੱਜ ਜਿਹੜਾ ਇੱਕ ਯਾਦਗਾਰ ਬਣਾਉਣ ਲਈ ਇੰਨੀ ਕਾਹਲੀ ਤੇ ਫਿਰ ਸਮਝੌਤੇ ਤੇ ਫਿਰ ਪੈਸਾ ਇਕੱਠਾ ਕਰਨਾ, ਅੱਜ ਫਿਰ ਦਿੱਲੀ ਜਾ ਕੇ ਸੋਨੇ ਦੇ ਦਰਵਾਜ਼ਿਆਂ ਦੀ ਸੋਨਾ ਲਾਉਣ ਦੀ ਸੇਵਾ ਕਰਨੀ, ਕੀ ਇਹ ਸਾਡੇ ਇਹ ਸੇਵਾ ਹੋ ਚੁੱਕੀ ਹੈ ਜਿਹੜੀ ਤੁਸੀਂ ਸ਼ੁਰੂ ਕੀਤੀ? ਤੋ ਇਹ ਸਾਰਾ ਕੁਝ ਜਿਹੜਾ ਹੈ ਇਹ ਤੁਹਾਡੇ ਸਾਹਮਣੇ ਆ। ਅੱਜ ਜਿੰਨੇ ਜਥੇਦਾਰ ਨੇ ਜ਼ਿਆਦਾਤਰ ਇਹ ਟਕਸਾਲ ਦੇ ਨੇ, ਜਿਹੜੇ ਅੱਜ ਮੱਲ ਸਿੰਘ ਤੇ ਕੱਲ ਹਮਲਾ ਹੋਇਆ, ਜਿਹੜਾ ਅੱਜ ਦਮਦਮਾ ਸਾਹਿਬ ਬੈਠਾ ਆ, ਜਿਹੜਾ ਹੁਣ ਗਾਂਹ ਬਣਨ ਲਈ ਕਾਹਲਾ ਪਿਆ, ਉਹ ਵੀ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਆ। ਤੋ ਸਾਰਾ ਕੁਝ ਜਿਹੜਾ ਤੁਹਾਡੇ ਸਾਹਮਣੇ ਆ। ਲੇਕਿਨ ਉਹਦੇ ਵਿੱਚ ਬਹੁਤਾ ਰੋਸ਼ਨੀ ਪਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੀਆਂ ਨਿਗਾਹ 'ਚ ਆ ਸਾਰਾ ਕੁਝ। ਮੈਂ ਬਾਬਾ ਠਾਕਰ ਸਿੰਘ ਜੀ ਨੂੰ ਬੜਾ ਨੇੜੇ ਤੋਂ ਦੇਖਿਆ। ਉਹ ਬਲੂ ਸਟਾਰ ਤੋਂ ਬਾਅਦ 21 ਸਾਲ ਤੱਕ ਜਿਉਂਦੇ ਰਹੇ, ਪਰ ਉਹਨਾਂ ਨੇ ਕਦੀ ਬਾਦਲ ਦਾ ਮੱਥਾ ਨਹੀਂ ਦੇਖਿਆ। ਬੜੀਆਂ ਕੋਸ਼ਿਸ਼ਾਂ ਹੋਈਆਂ, ਬੜੇ ਤਰੀਕੇ ਨਾਲ ਉਹਨਾਂ ਨੂੰ ਭਰਮਾਇਆ ਕਿ ਬਾਦਲ ਸਾਹਿਬ ਆਏ ਨੇ, ਉਹਨਾਂ ਨੂੰ ਮਾੜਾ ਜਿਹਾ ਸਰੋਪਾ ਦੇ ਦਿਓ, ਪਰ ਉਹਨੇ ਕਿਹਾ ਦੁਸ਼ਟ ਨੂੰ ਮੇਰੇ ਮੱਥੇ ਨਾ ਲਾਇਓ। ਪਰ ਬਾਬਾ ਧੁੰਮਾ ਜੀ ਨੂੰ, ਜਿਨ੍ਹਾਂ ਨੂੰ ਅਸੀਂ ਆਪ ਆਪਣੀ ਹੱਥੀਂ ਬਣਾਇਆ, ਬਾਬਾ ਬਿਧੀ ਚੰਦੀਆਂ ਨੂੰ, ਬਾਬਾ ਬੇਦੀ ਜੀ ਨੂੰ, ਮਾਨ ਸਾਹਿਬ ਨੂੰ, ਸਾਰਿਆਂ ਨੂੰ ਇਕੱਠਿਆਂ ਕਰਕੇ ਅਸੀਂ ਇਹਨਾਂ ਨੂੰ ਸਰੋਪਾ ਦਿੱਤਾ। ਜਦ ਕਿ ਬਾਦਲ ਨੇ ਭਾਈ ਰਾਮ ਸਿੰਘ ਨੂੰ ਦਿੱਤਾ ਅਕਾਲੀ ਦਲ ਦੇ ਪ੍ਰਧਾਨ ਵਜੋਂ, ਬੀਬੀ ਜਗੀਰ ਕੌਰ ਜੀ ਨੇ ਦਿੱਤਾ ਪ੍ਰਧਾਨ ਪ੍ਰਬੰਧਕ ਕਮੇਟੀ ਵੱਲੋਂ, ਵਦੰਤੀ ਜੀ ਨੇ ਦਿੱਤਾ ਅਕਾਲ ਤਖਤ ਵੱਲੋਂ ਉਹਨਾਂ ਨੂੰ। ਪਰ ਬਾਬਾ ਧੁੰਮਾ ਜੀ 8ਵੇਂ ਦਿਨ ਹੀ ਬਾਦਲ ਸਾਹਿਬ ਦੇ ਘਰ ਚਲੇ ਗਏ ਪ੍ਰਸ਼ਾਦਾ ਛਕਣ, ਤੇ ਉਹ ਅਜੇ ਤੱਕ ਨਹੀਂ ਵਾਪਸ ਆਏ। ਤੋ ਅਸੀਂ ਉਹਨਾਂ ਲਈ ਵਿਆਖਿਆ ਕੀ ਕਰਾਂਗੇ ਜਾਂ ਕੀ ਦੱਸਾਂਗੇ? ਉਹ ਤੁਹਾਡੇ ਸਾਹਮਣੇ ਆ ਸਾਰੀਆਂ ਗੱਲਾਂ ਜੀ। ਸਾਡੇ ਨਾਲ ਜੁੜੇ ਨੇ ਗੁਰਪ੍ਰੀਤ ਸਿੰਘ ਜੀ। ਹੈਲੋ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਜਥੇਦਾਰ ਜੀ ਮੇਰੇ, ਹਾਂਜੀ ਵਾਹਿਗੁਰੂ ਖਾਲਸਾ ਫਤਿਹ ਜੀ। ਹਾਂਜੀ, 2 ਸਵਾਲ ਹੈ ਜੀ। ਪਹਿਲਾ ਤਾਂ ਇਹ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਦੀ ਪਦਵੀ ਆ, ਇਹ SGPC ਦੇ ਅੰਡਰ ਆਉਂਦੀ ਆ, ਗੁਰਦੁਆਰਾ ਐਕਟ ਦੇ ਮੁਤਾਬਕ, ਜੇ ਮੈਂ ਗਲਤ ਨਾ ਹੋਵਾਂ ਤਾਂ। ਤੇ ਦੂਜਾ, ਇਹਦੇ ਵਿੱਚ ਗੁਰਦੁਆਰਾ ਐਕਟ ਦੇ ਵਿੱਚ ਕਿਵੇਂ ਸੋਧ ਹੋ ਸਕਦੀ? ਕਿ ਸਾਡਾ ਜਿਹੜਾ ਸਾਡੇ ਸਾਹਮਣੇ ਸਵਾਲ ਆ, ਇਹ ਨਹੀਂ ਹੋਣਾ ਚਾਹੀਦਾ ਸਾਡੀ ਮੰਗ ਕਿ ਗੁਰਦੁਆਰਾ ਐਕਟ ਦੇ ਵਿੱਚ ਸੋਧ ਦੀ ਅਸੀਂ ਮੰਗ ਕਰੀਏ? ਤੇ ਦੂਸਰਾ, ਇਸ ਪਦਵੀ ਨੂੰ ਖੁਦ ਮੁਖਤਿਆਰ ਜਾਂ ਆਜ਼ਾਦ ਕਿਵੇਂ ਕਰਾਇਆ ਜਾ ਸਕਦਾ? ਧੰਨਵਾਦ।
ਥੈਂਕ ਯੂ ਜੀ। ਇਹ ਭਾਈ ਸਾਹਿਬ ਜੀ ਜਿਹੜਾ ਐਕਟ ਬਣਿਆ ਉਸ ਸਮੇਂ ਤੇ ਜਥੇਦਾਰ ਅਕਾਲ ਤਖਤ ਵਿੱਚ ਨਹੀਂ ਸੀ। ਉਸ ਸਮੇਂ ਤੇ ਜਥੇਦਾਰ ਅਕਾਲ ਤਖਤ ਇੱਕ ਪਦਵੀ ਸੀ ਤੇ ਉਹ ਗੁਰੂ ਕਾਲ ਤੋਂ ਤੁਰੀ ਆਉਂਦੀ ਪਦਵੀ ਨੂੰ ਮੁੱਖ ਰੱਖ ਕੇ ਜਿਹੜਾ ਗੁਰਦੁਆਰਾ ਐਕਟ ਬਣਿਆ ਉਹ ਜਥੇਦਾਰ ਅਕਾਲ ਤਖਤ ਨੂੰ ਅੰਗਰੇਜ਼ਾਂ ਨੇ ਸੌਂਪਿਆ ਸੀ। ਇਹਦੇ ਲਈ ਹੋਰ ਕੋਈ ਪਾਰਟੀ ਜਾਂ ਹੋਰ ਕੋਈ ਧਿਰ ਜ਼ਿੰਮੇਵਾਰ ਨਹੀਂ ਸੀ। ਉਸ ਸਮੇਂ ਤੇ ਜਥੇਦਾਰ ਮੁਕੰਮਲ ਜਥੇਦਾਰ ਸੀ, ਪਰ ਜਦੋਂ ਬਾਅਦ ਵਿੱਚ ਇਹਦੇ ਉਪ ਨਿਯਮ ਬਣੇ, ਉਪ ਨਿਯਮ ਦੇ ਵਿੱਚ ਬੜਾ ਵੱਡਾ ਭੁਲੇਖਾ ਜਾ ਕੇ ਹੈਡ ਮਿਨਿਸਟਰ ਦਰਬਾਰ ਸਾਹਿਬ, ਹੈਡ ਮਿਨਿਸਟਰ ਅਕਾਲ ਤਖਤ ਸਾਹਿਬ, ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਉਹਨਾਂ ਨੂੰ ਨੌਕਰ ਜਿਹਾ ਬਣਾ ਲਿਆ ਤੇ ਜਿਹੜੇ ਨੌਕਰੀ ਕਰਨ ਵਾਲੇ ਨੇ ਉਹਨਾਂ ਨੇ ਆਪਣਾ ਸਵਾਰਥ ਦੇਖਿਆ। ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ। ਪਹਿਲੀ ਗੱਲ ਤੇ ਜਿਹੜੀ ਪ੍ਰਬੰਧਕ ਕਮੇਟੀ ਇੱਕ ਐਕਟ ਆ ਤੇ ਐਕਟ ਦੇ ਵਿੱਚ ਕਿਤੇ ਵੀ ਆਪਣਾ ਸਵਾਰਥ ਸਰਕਾਰ ਦੇਖ ਸਕਦੀ ਹੈ ਤੇ ਉਹਨਾਂ ਦੇਖਿਆ ਵੀ। ਤੇ ਪਰ ਜਿਹੜੇ ਬਣਾਉਣ ਵਾਲੇ ਨੇ, ਅੱਜ ਤੁਸੀਂ ਦੇਖੋ ਜਦੋਂ ਐਕਟ ਬਣਿਆ ਸੀ ਉਸ ਸਮੇਂ ਜਿਹੜੇ ਜੇਲ੍ਹਾਂ 'ਚ ਬੈਠੇ ਸੀ, ਅਜੇ ਤੇਜਾ ਸਿੰਘ ਸਮੁੰਦਰੀ ਬਾਰੇ ਮੈਂ ਖਾਸ ਕਰਕੇ ਤੁਹਾਨੂੰ ਦੱਸੂਗਾ। ਤੇਜਾ ਸਿੰਘ ਸਮੁੰਦਰੀ ਇਹੋ ਜਿਹੇ ਲੀਡਰ ਸੀ ਜਿਹੜੇ ਇਸ ਮਾਮਲੇ ਨੂੰ ਲੈ ਕੇ ਤੁਰੇ ਸੀ ਤੇ ਜੇਲ੍ਹ ਕੱਟ ਰਹੇ ਸੀ। ਜਦੋਂ ਇਹ ਐਕਟ ਬਣਿਆ ਤੇ ਉਦੋਂ ਸੁੰਦਰ ਸਿੰਘ ਮਜੀਠੀਆ ਨੂੰ ਮੈਂਬਰ ਬਣਾ ਕੇ ਇਹ ਐਕਟ ਪਾਸ ਹੋਇਆ। ਜੇ ਉਹਨੂੰ ਸੁਮੰਦਰ ਸਿੰਘ ਮਜੀਠੀਆ ਜਿਹੜਾ ਉਹਨੂੰ ਨਹੀਂ ਸੀ ਬਣਾਉਂਦੇ ਤੇ ਸਰਕਾਰ ਪਾਸ ਨਹੀਂ ਸੀ ਕਰਦੀ। ਤੇ ਕੁਝ ਆਗੂਆਂ ਨੇ ਕਿਹਾ ਕਿ ਚਲੋ ਐਕਟ ਤੇ ਪਾਸ ਕਰਾਓ ਵੀ ਇਹਨੂੰ ਮੈਂਬਰ ਬਣਾ ਲਓ, ਫਿਰ ਬਾਅਦ 'ਚ ਦੇਖਾਂਗੇ। ਪਰ ਜਦੋਂ ਉਹਨੂੰ ਮੈਂਬਰ ਬਣਾ ਕੇ ਐਕਟ ਪਾਸ ਕਰਤਾ ਤੇ ਤੇਜਾ ਸਿੰਘ ਸਮੁੰਦਰੀ ਨੂੰ ਜੇਲ੍ਹ 'ਚ ਪਤਾ ਲੱਗਾ ਤੇ ਹਾਰਟ ਅਟੈਕ ਹੋ ਗਿਆ ਉਹਨਾਂ ਦਾ। ਉਹ ਜੇਲ੍ਹ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਤੋ ਇਹ ਜਿਹੜੀਆਂ ਸ਼ੁਰੂ ਤੋਂ ਚਾਲਾਂ ਚੱਲਦੇ ਆ ਰਹੇ ਨੇ ਇਹ ਐਕਟ ਦੇ ਵਿੱਚ ਚੱਲ ਸਕਦੀਆਂ, ਸਿਧਾਂਤ ਦੇ ਵਿੱਚ ਨਹੀਂ ਕਿਤੇ ਵੀ ਕੋਈ ਖੋਟ ਹੋ ਸਕਦੀ। ਸਿਧਾਂਤ ਗੁਰੂ ਦਾ ਬਣਾਇਆ ਹੋਇਆ, ਸਿਧਾਂਤ ਅਨੁਸਾਰ ਜਥੇਦਾਰ ਅਕਾਲ ਤਖਤ ਜਾਂ ਹੈਡ ਗ੍ਰੰਥੀ ਦਰਬਾਰ ਸਾਹਿਬ ਇੱਕ ਪਦਵੀ ਆ, ਇੱਕ ਪੋਸਟ ਆ। ਇਹਦੇ 'ਚ ਜ਼ਿਆਦਾ ਕਿਸੇ ਨੂੰ ਮੁਕਾਲਤਾ ਨਹੀਂ ਹੋਣਾ ਚਾਹੀਦਾ। ਤੇ ਜਿਹੜਾ ਅਕਾਲ ਤਖਤ ਦਾ ਜਥੇਦਾਰ ਆ ਉਹ ਇੱਕ ਸਪੋਕਸਮੈਨ ਆ ਪੰਜ ਪ੍ਰਧਾਨੀ ਮਰਿਆਦਾ ਦਾ। ਤੋ ਜਿਹੜੀ ਪੰਜ ਪ੍ਰਧਾਨੀ ਮਰਿਆਦਾ ਅਕਾਲ ਤਖਤ ਤੇ ਲਾਗੂ ਹੁੰਦੀ ਆ। ਤੋ ਅਕਾਲ ਤਖਤ ਤੇ ਪੰਥ ਤੇ ਗ੍ਰੰਥ ਦਾ ਸਿਧਾਂਤ ਜਿਹੜਾ ਉਹਦੇ ਵਿੱਚ ਪੰਜ ਪਿਆਰੇ ਜਿਹੜਾ ਗੁਰਮਤਾ ਕਰਦੇ ਉਹਨਾਂ 'ਚ ਇੱਕ ਵੀ ਐਂਟੀ ਹੋ ਜਾਵੇ ਉਹਨਾਂ ਚਾਹੁੰਦੇ ਤੇ ਇਹ ਬਾਦਰੀਲ ਨੋਟ ਲਿਖ ਦੇਵੇ ਵੀ ਇਹ ਫੈਸਲੇ ਨਾਲ ਮੈਂ ਸੰਬੰਧਿਤ ਨਹੀਂ ਤੇ ਉਹ ਗੁਰਮਤਾ ਨਹੀਂ ਹੋ ਸਕਦਾ। ਇਹ ਬੜਾ ਕਲੀਅਰ ਦਿਮਾਗ ਦੇ ਨਾਲ ਸਿੱਖਾਂ ਨੂੰ ਪਤਾ ਆ, ਸੋਚ ਵੀ ਆ, ਸਾਰਾ ਕੁਛ ਆ ਤੇ ਪਤਾ ਵੀ ਹੋਣਾ ਚਾਹੀਦਾ। ਲੇਕਿਨ ਪ੍ਰਬੰਧਕ ਕਮੇਟੀ ਜਿਹੜਾ ਨੌਕਰ ਬਣਾਈ ਬੈਠੀ ਆ ਜਥੇਦਾਰ ਅਕਾਲ ਤਖਤ ਨੂੰ ਤੇ ਹੈਡ ਗ੍ਰੰਥੀ ਦਰਬਾਰ ਸਾਹਿਬ ਨੂੰ, ਇਹ ਸਾਡੀਆਂ ਆਪਣੀਆਂ ਖਾਮੀਆਂ ਨੇ, ਸਰਕਾਰ ਦਾ ਇਹ 'ਚ ਕੋਈ ਦੋਸ਼ ਨਹੀਂ। ਤੋ ਅੱਜ ਵੀ ਸਰਕਾਰ ਜਿਹੜੀ ਆ ਉਹਦੇ ਵਿੱਚ ਸੰਵਿਧਾਨ ਦੇ ਵਿੱਚ ਲਿਖਿਆ ਕਿ ਕਿਸੇ ਵੀ ਧਰਮ ਦੇ ਆਗੂ ਵੱਲੋਂ ਕੋਈ ਜਿਹੜਾ ਸਿਧਾਂਤ ਬਣਿਆ ਉਸ ਦੇ ਵਿੱਚ ਦੇਸ਼ ਦਾ ਸੰਵਿਧਾਨ ਦਖਲਅੰਦਾਜ਼ੀ ਨਹੀਂ ਕਰੂਗਾ। ਜੇ ਕਰੂਗਾ ਤੇ ਇਹ ਸੰਵਿਧਾਨ ਦਾ ਅਪਮਾਨ ਹੋਊਗਾ। ਪਰ ਜਿਨ੍ਹਾਂ ਨੇ ਇਹਦੇ ਤੇ ਅੜਨਾ ਆ ਜਾਂ ਪਹਿਰਾ ਦੇਣਾ ਹੈ ਉਹ ਆਪ ਵਿਕ ਜਾਣ। ਉਹ ਆਪਣੇ ਸਵਾਰਥ ਲਈ, ਜਦੋਂ ਸਾਡੇ ਲੀਡਰਾਂ ਨੂੰ ਇਹ ਪਤਾ ਲੱਗੂ ਕਿ ਪੰਜ ਪਿਆਰੇ ਸਾਡੇ ਨੌਕਰ ਹੋ ਕੇ ਰਹਿ ਸਕਦੇ ਆ ਤੇ ਉਹ ਕਿਉਂ ਨਹੀਂ ਸਾਨੂੰ ਨੌਕਰ ਬਣਾਉਣਗੇ, ਉਹਦੇ ਵਿੱਚ ਸੈਂਟਰ ਸਰਕਾਰ ਦਾ ਕੀ ਦੋਸ਼ ਹੈ ਤੋ ਜਾਂ ਐਕਟ ਦਾ ਕੀ ਦੋਸ਼ ਹੈ। ਤੋ ਇਹ ਸਾਰਾ ਕੁਝ ਹੋ ਸਕਦਾ ਹੈ, ਪਰ ਜਦੋਂ ਏਕਤਾ ਨਾਲ, ਇਤਫਾਕ ਨਾਲ ਕ੍ਰਾਂਤੀ ਜਦੋਂ ਆਉਂਦੀ ਆ ਤੇ ਉਦੋਂ ਤੁਹਾਡੀ ਇੱਥੇ ਕਮੇਟੀ 'ਚ ਗੱਲ ਕਰੇ ਜੋ ਤੁਸੀਂ ਅਕਾਲ ਤਖਤ ਤੋਂ ਗੁਰਮਤਿ ਦੇ ਮਰਿਆਦਾ ਅਨੁਸਾਰ ਗੁਰਮਤਾ ਪਾਸ ਕਰੋਗੇ ਉਹੀ ਐਕਟ ਆ ਸਾਡਾ। ਸਾਨੂੰ ਕੌਣ ਰੋਕ ਸਕਦਾ ਅਕਾਲ ਤਖਤ ਤੋਂ ਗੁਰਮਤਾ ਕਰਨ ਲੱਗਿਆ ਅਸੀਂ ਜਿਹੜਾ ਵੀ ਅੱਜ ਤੁਸੀਂ ਇਹ ਮੰਨ ਕੇ ਚੱਲੋ ਕਿ ਅਕਾਲ ਤਖਤ ਤੋਂ ਪੰਥ ਤੇ ਗ੍ਰੰਥ ਦੀ ਰੋਸ਼ਨੀ ਦੇ ਵਿੱਚ ਜਿਹੜਾ ਹੁਕਮ ਹੋ ਜਾਵੇ ਉਹ ਕੋਈ ਮਾਂ ਨੂੰ ਆਪਣਾ ਲੀਡਰ ਨਹੀਂ ਜੰਮਿਆ ਇਹੋ ਜਿਹਾ ਜਿਹੜਾ ਉਹਨੂੰ ਮਨੁੱਕਰ ਹੋ ਜਾਵੇ, ਜਿਹੜਾ ਗੁਰੂ ਘਰ ਦੀ ਗੋਲਕ ਦਾ ਨਜਾਇਜ਼ ਇਸਤੇਮਾਲ ਕਰ ਜੇ, ਗੁਰੂ ਘਰ ਦੀਆਂ ਜ਼ਮੀਨਾਂ ਖਾ ਕੇ ਤੇ ਆਜ਼ਾਦ ਫਿਰੇ। ਇਹ ਜਥੇਦਾਰ ਅਕਾਲ ਤਖਤ ਤੇ ਪੰਜ ਪਿਆਰਿਆਂ ਦੀ ਮਰਿਆਦਾ ਇਹੋ ਜਿਹੀ ਸਟਰੋਂਗ ਹੋਣੀ ਚਾਹੀਦੀ ਆ। ਇਹ ਸਾਰੇ ਉੱਥੇ ਪਾਣੀ ਭਰਨਗੇ। ਲੇਕਿਨ ਇਹ ਕਿਸੇ ਵੀ ਲੀਡਰ ਦੀ ਇੱਛਾ ਪਈ ਆ ਕਿ ਪੰਜ ਪਿਆਰੇ ਮੇਰੇ ਨੌਕਰ ਹੋਣ, ਜਿਹਨੂੰ ਮੈਂ ਚਾਹਾਂ ਸਰੋਪਾ ਦੇਵਾਂ, ਜਿਹਨੂੰ ਮੈਂ ਚਾਹਾਂ ਡੰਡ ਦਵਾਵਾਂ, ਜਿਹਨੂੰ ਮੈਂ ਚਾਹਾਂ ਛਡਾ ਦੇਵਾਂ ਤੇ ਜਦੋਂ ਮੈਂ ਚਾਹਾਂ ਫਕਰੇ ਕੌਮ ਦਾ ਖਿਤਾਬ ਲੈ ਲਵਾਂ। ਤੇ ਇੱਥੇ ਗੁਰਬਾਣੀ ਦਾ ਬੇਅਦਬੀ ਹੋ ਜਾਵੇ, ਬੋਲੇ ਸੋ ਨਿਹਾਲ ਬਾਦਲ ਜਿੰਦਾਬਾਦ ਦੇ ਤਵੇ ਲੱਗ ਜਾਣ ਤਾਂ ਕੋਈ ਨਾ ਪੁੱਛੇ। ਜੇ ਨਿਸ਼ਚੈ ਕਰ ਅਰਨਜੀਤ ਲਈ ਕੀ ਜੀਤ ਕਰੋ, ਬਾਦਲ ਦੇ ਮੁੰਡੇ ਦਾ ਸਾਲਾ ਰਾਗ ਲਾਪੇ ਤੇ ਉਹਦੇ ਖਿਲਾਫ ਕੁਛ ਨਾ ਹੋਵੇ। ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਡਿਪੈਂਡੈਂਟ ਨੇ ਕਿ ਪੰਜ ਪ੍ਰਧਾਨੀ ਮਰਿਆਦਾ 'ਚ ਕਿੰਨੀ ਕੁ ਪਾਵਰ ਆ, ਕਿੰਨੀ ਕੁ ਉਹ ਸਟਰੋਂਗ ਆ। ਤੋ ਇਹ ਸਾਡੇ ਬਹਾਨੇ ਨੇ ਕਿ ਇਹ ਸੈਂਟਰ ਸਰਕਾਰ ਇਲੈਕਸ਼ਨ ਨਹੀਂ ਕਰਾਊਗੀ, ਸੈਂਟਰ ਸਰਕਾਰ ਜਿੱਤਣ ਨਹੀਂ ਦੇਊਗੀ, ਏਜੰਸੀਆਂ ਇਹ ਨਹੀਂ ਕਰ ਦੇਣਗੀਆਂ। ਜਦੋਂ ਤੁਹਾਡੀ ਟੀਮ ਤੇ ਲੋਕਾਂ ਦਾ ਵਿਸ਼ਵਾਸ ਹੋ ਜਾਊਗਾ ਉਦੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਮਾਈ ਦਾ ਲਾਲ। ਪਰ ਅੱਜ ਮੈਂ ਤੁਹਾਨੂੰ ਇਹ ਪੁੱਛ ਲਵਾਂ ਕਿ 4 ਸਾਡੀਆਂ ਜਥੇਬੰਦੀਆਂ ਨੇ, ਯੂਨਾਈਟਿਡ ਦਲ ਭਾਈ ਮੋਹਕਮ ਸਿੰਘ ਦਾ, ਇੱਕ ਖਾਲਸਾ ਦਲ ਕੰਵਰ ਬਿੱਟੂ ਦਾ,
ਇੱਕ ਪੰਚ ਪ੍ਰਧਾਨੀ ਮਰਿਆਦਾ ਭਾਈ ਦਲਜੀਤ ਸਿੰਘ ਬਿੱਟੂ ਦਾ ਸ਼੍ਰੋਮਣੀ ਅਕਾਲੀ ਦਲ, ਇੱਕ ਸ਼੍ਰੋਮਣੀ ਅਕਾਲੀ ਦਲ ਆਪਣਾ ਸਿਮਰਜੀਤ ਸਿੰਘ ਮਾਨ ਦਾ, ਤੇ ਜਦੋਂ ਤੁਸੀਂ 4 ਜਥੇਬੰਦੀਆਂ ਬਣਾਈ ਬੈਠੇ, 4 ਦਾ ਏਜੰਡਾ ਤੁਹਾਡਾ ਖਾਲਿਸਤਾਨ ਆ, ਤੇ ਫਿਰ 4 ਚੁੱਲ੍ਹੇ ਕਿਉਂ ਬਾਲੀ ਬੈਠੇ ਹੋ? ਇੱਕ ਪ੍ਰਧਾਨ, ਇੱਕ ਨਿਸ਼ਾਨ, ਇੱਕ ਵਿਧਾਨ ਕਿਉਂ ਨਹੀਂ? ਤੇ ਜੇ ਨਹੀਂ ਹੈਗਾ ਤੇ ਲੋਕੀ ਤੁਹਾਡੇ ਤੇ ਯਕੀਨ ਕਿਉਂ ਕਰਨ? ਫਿਰ ਤੁਸੀਂ ਲੋਕਾਂ ਦੇ ਲਾਮਾ ਕਿਉਂ ਦਿਓ? ਤੇ ਇਹ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਤੁਸੀਂ ਆਪ ਠੀਕ ਹੋ, ਤੁਹਾਡੀ ਟੀਮ ਠੀਕ ਹੋਵੇ ਤੇ ਪ੍ਰਮਾਤਮਾ ਕਿਰਪਾ ਕਰੇ, ਸਾਡੇ ਰਾਹ 'ਚ ਕੋਈ ਰੋੜਾ ਨਹੀਂ ਜੀ। ਮਲਕੀਤ ਸਿੰਘ ਜੀ। ਹਾਂਜੀ ਮਲਕੀਤ ਸਿੰਘ ਜੀ, ਤੁਹਾਡੀ ਵਾਰੀ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂ ਤੇ ਉਹ ਭਾਈ ਸਾਹਿਬ ਦੇ ਸੁਣੀ ਰਿਹਾ ਸੀਗਾ ਗੱਲਬਾਤ, ਬਹੁਤ ਵਧੀਆ। ਇਹੋ ਹੀ ਇਹਨਾਂ ਦਾ ਬਾਦਲਾਂ ਦਾ ਜੇ ਭੋਗ ਪਾਉਣਾ, ਸਾਰੀ ਕੌਮ ਨੂੰ ਇਕਮੁੱਠ ਹੋਣਾ ਪੈਣਾ। ਤੇ ਦੂਸਰਾ ਜਿਹੜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਆ, ਉੱਥੇ ਜਦੋਂ ਤੱਕ ਕਬਜ਼ਾ ਨਹੀਂ ਹੁੰਦਾ ਸਿੱਖ ਕੌਮ ਦਾ, ਉਦੋਂ ਤੱਕ ਬਾਦਲਾਂ ਨੇ ਖਹਿੜਾ ਨਹੀਂ ਛੱਡਣਾ ਇਹਦਾ, ਹਰਿਮੰਦਰ ਸਾਹਿਬ ਦਾ ਤੇ ਸਿੱਖ ਕੌਮ ਦਾ ਜੀ ਜੀ ਘਾਣ ਕਰਨ ਤੋਂ। ਥੈਂਕ ਯੂ ਜੀ, ਮੈਂ ਤੇ ਕਹਿਣਾ ਸੀਗਾ। ਥੈਂਕ ਯੂ ਜੀ, ਥੈਂਕ ਯੂ ਜੀ। ਬਿਲਕੁਲ ਜੀ, ਜੇ ਤੁਹਾਡੇ ਕੋਲ ਸਵਾਲ ਆ ਤੇ ਤੁਸੀਂ ਸਵਾਲ ਪੁੱਛ ਸਕਦੇ ਆ। ਕਈ ਵਾਰੀ ਕਈਆਂ ਗੱਲਾਂ ਦਾ ਨਹੀਂ ਪਤਾ ਹੁੰਦਾ। 4082725200 ਦਰਸ਼ਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਨਰਲ ਸਾਹਿਬ ਜੀ, ਮੇਰਾ ਇਹ ਕੁਐਸਚਨ ਆ ਵੀ ਇਹ ਸਾਡੇ ਕੌਮ ਦੇ ਸਰਬਰਾਹ ਜਥੇਦਾਰ ਆ, ਤੇ ਇਹਨਾਂ ਨੂੰ ਸਿਕਿਉਰਿਟੀ ਦੀ ਕੀ ਲੋੜ ਹੈ? ਇਹਨਾਂ ਨੂੰ ਕੀ ਤੋਂ ਖਤਰਾ? ਸਿੱਖਾਂ ਤੋਂ? ਭਾਈ ਸਾਹਿਬ ਜੀ, ਪਰ ਪੁੱਛੇ ਕੌਣ ਉਹਨਾਂ ਨੂੰ? ਇੱਕ ਮੇਰਾ ਸਵਾਲ ਹੋਰ ਹੈ ਜਥੇਦਾਰ ਸਾਹਿਬ। ਹਾਂਜੀ ਹਾਂਜੀ। ਗੁਰਬਚਨ ਸਿੰਘ ਦਾ ਉੱਥੇ 5 ਸਟਾਰ ਹੋਟਲ ਪੈ ਰਿਹਾ ਮੁਕਤਸਰ ਦੇ ਵਿੱਚ, ਉੱਥੇ ਸ਼ਰਾਬ ਵੀ ਵੰਡੀ ਜਾਣੀ ਆ, ਉੱਥੇ ਮੀਟ ਵੀ ਚੱਲਣਾ। ਕੀ ਇਹ ਜਥੇਦਾਰ ਬਣਨ ਦੇ ਲਾਇਕ ਹੈਗਾ? ਜਥੇਦਾਰ ਕੀ ਇਹ ਸੇਧ ਦੇਊਗਾ ਤੁਸੀਂ ਸ਼ਰਾਬ ਨਾ ਪੀਓ, ਜਦੋਂ ਆਪਦੇ ਰੈਸਟੋਰੈਂਟ ਮੋਟਲ ਦੇ ਵਿੱਚ ਸ਼ਰਾਬ ਵੇਚੂਗਾ? ਭਾਈ ਸਾਹਿਬ ਜੀ, ਮੈਂ ਤੇ ਕੋਠੇ ਤੇ ਚੜ ਕੇ ਰੌਲਾ ਪਾ ਰਿਹਾ ਕਿ ਜਥੇਦਾਰ ਨਹੀਂ ਹੈਗੇ, ਇਹਨਾਂ ਨੇ ਸਿਰਫ ਥਾਂ ਮੱਲੀ ਆ, ਇਹ ਰੋਟੀਆਂ ਕਾਰਨ ਤਾਲ ਪੂਰਦੇ ਪਏ ਆ। ਮੈਂ ਤੇ ਦਵਾਈ ਦੇ ਰਿਹਾ 99 ਦੀ। ਦੂਸਰਾ, ਇਹ ਆਪਣੇ ਹੋਟਲ ਦੇ ਵਿੱਚ ਖੇ ਖਰਾਬੀ ਜਿਹੜੀ ਮਰਜ਼ੀ ਕਰੇ, ਇਹਨੂੰ ਮਾਫ, ਲੇਕਿਨ ਗੁਰੂ ਰਾਮਦਾਸ ਦੇ ਦਰ ਦੀ ਟਰਾਲੀ ਹੋਵੇ, ਉਹ ਤੇ ਲੰਗਰ ਜਾਵੇ ਤੇ ਲੰਗਰ ਵਰਤਾਉਣ ਲਈ ਜਾਇਆ ਜਾ ਰਿਹਾ ਹੋਵੇ ਮਜੀਠੇ ਦੇ ਇੱਕ ਬਾਈ ਇਲੈਕਸ਼ਨ ਦੇ ਵਿੱਚ, ਤੇ ਅਕਾਲੀ ਉਹਦੇ ਵਿੱਚ ਜਿਹੜੀਆਂ ਬਾਟੀਆਂ 'ਚ ਤੁਸੀਂ ਸ਼ੀਤਲ ਜਲ ਪੀਂਦੇ ਹੋ, ਛਕਦੇ ਹੋ ਹਰਿਮੰਦਰ ਸਾਹਿਬ 'ਚੋਂ, ਉਹਨਾਂ ਬਾਟੀਆਂ 'ਚ ਪਹਿਲਾਂ ਸ਼ਰਾਬ ਪਿਲਾਈ ਜਾਵੇ, ਫਿਰ ਦਾਲ ਪਾ ਕੇ ਤੇ ਉਹਨਾਂ ਨੂੰ ਰੋਟੀ ਖਵਾਈ ਜਾਵੇ, ਉਦੋਂ ਕੁਕਰਮ ਹੁੰਦਾ। ਉਹ ਬੜਾ ਮਾੜਾ। ਜੇ ਉਹਨੂੰ ਨਹੀਂ ਅਸੀਂ ਰੋਕ ਸਕਦੇ ਤੇ ਇਹਦੇ ਹੋਟਲ ਨੂੰ ਅਸੀਂ ਕਿੱਥੋਂ ਰੋਕਾਂਗੇ? ਤੇ ਨਾ ਹੀ ਸਾਨੂੰ ਰੋਕਣਾ ਚਾਹੀਦਾ। ਦੂਸਰੀ ਗੱਲ ਇਹ ਹੈ ਕਿ ਇਹਨਾਂ ਨੂੰ ਕੌਣ ਕਹੇ ਰਾਣੀਏ ਅੱਗਾ ਢੱਕ, ਜਦੋਂ ਉਹ ਕਿਸੇ ਨੂੰ ਪੱਤਰਕਾਰ ਨੂੰ ਨਹੀਂ ਮਿਲ ਸਕਦੇ, ਉਹ ਕਿਸੇ ਸਿੱਖ ਨੂੰ ਨਹੀਂ ਮਿਲ ਸਕਦੇ, ਉਹ 4-4 ਤਾਲਿਆਂ 'ਚ ਅੰਦਰ ਬੈਠੇ ਆ, ਬਾਹਰ ਪੁਲਿਸ ਦਾ ਪਹਿਰਾ ਵਧਾਤਾ, ਤੇ ਇਹ ਡਰੇ ਜੇ ਪਾਪ ਕਮਾਮ ਦਾ ਧਰਮੀ ਵਿਖੇ। ਧਰਮੀ ਆਦਮੀ ਕਦੀ ਡਰਦਾ? ਅੱਜ ਮੈਂ ਮਹਿਸੂਸ ਕਰਦਾ ਜਿੰਨੀ ਮੇਰੀ ਦੁਸ਼ਮਣੀ ਪੰਜਾਬ 'ਚ ਕਿਸੇ ਦੀ ਦੁਸ਼ਮਣੀ ਨਹੀਂ। ਲੋ, ਮੈਨੂੰ ਕੋਈ ਵੀ ਸਿੱਖ ਤੁਹਾਡਾ ਬਾਹਰ ਦੇ ਵੀ ਦੇਖਦੇ, ਇੱਥੋਂ ਦੇ ਵੀ ਦੇਖਦੇ, ਮੈਂ ਆਪ ਗੱਡੀ ਡਰਾਈਵ ਕਰਦਾ ਤੇ ਨਿਰੰਕਾਰੀਆਂ ਦੀ ਕਲੋਨੀ ਦੇ ਵਿੱਚੋਂ ਦੀ ਦਿੱਲੀ ਨਿਕਲਦਾ ਜਦੋਂ ਜਾਣਾ ਗੁਰਦੁਆਰਾ ਸਾਹਿਬ ਰਹਿਣ ਵਾਸਤੇ, ਤੇ ਇੱਥੇ ਸਾਰੇ ਪੰਜਾਬ 'ਚ ਮੈਂ ਨੰਗੇ ਧੜ ਘੁੰਮਦਾ। ਪਰ ਸਾਡੇ ਅੰਦਰ ਪਾਪ ਹੈ ਨਹੀਂ, ਅਸੀਂ ਕਿਉਂ ਡਰੀਏ? ਤੇ ਜਿਹੜੇ ਡਰਦੇ ਨੇ ਉਹਨਾਂ ਨੂੰ ਪਤਾ ਵੀ ਅਸੀਂ ਪਾਪ ਕੀਤਾ ਤੇ ਸਾਨੂੰ ਛਿੱਤਰ ਪੈ ਸਕਦੇ ਆ, ਕਿਤੋਂ ਮਾਰ ਪੈ ਸਕਦੀ ਆ। ਇਹਦੇ ਵਿੱਚ ਬੜਾ ਕਲੀਅਰ ਹੈ, ਆਪਾਂ ਨੂੰ ਪੁੱਛਣ ਦੀ ਜਾਂ ਦੱਸਣ ਦੀ ਕੀ ਲੋੜ ਆ? ਲੋੜ ਤਾਂ ਹੈਗੀ ਇਹਨਾਂ ਨੂੰ ਹਟਾਈਏ, ਇਹਨਾਂ ਨੂੰ ਹਟਾ ਕੇ ਤੇ ਜਿਹੜਾ ਬੰਦਾ ਇਹਨਾਂ ਨੂੰ ਵਰਤ ਰਿਹਾ ਉਹਦਾ ਮੱਕੂ ਕਿਵੇਂ ਠੱਪੀਏ ਜੀ। ਅਜੀ ਤੇ ਅਗਲੇ ਕਾਲਰ ਲੈਣ ਤੋਂ ਪਹਿਲਾਂ ਦੱਸ ਦਈਏ ਕਿ ਬਿਲਕੁਲ ਜਿਸ ਤਰ੍ਹਾਂ ਇਹਨਾਂ ਨੇ ਕਿਹਾ, ਇਹ ਇਕੱਲੇ ਹੀ ਆਪਣੀ ਗੱਡੀ ਲੈ ਕੇ ਘੁੰਮਦੇ ਆ ਉੱਥੇ। ਅਸੀਂ ਖੁਦ ਅੱਖੀਂ ਦੇਖ ਕੇ ਆਏ ਆ ਕਿ ਇਹਨਾਂ ਨੂੰ ਕੋਈ ਡਰ ਨਹੀਂ। ਪਰ ਕਈ ਵਾਰੀ ਅਸੀਂ ਬਾਹਰ ਬੈਠੇ, 7 ਸਮੁੰਦਰੋਂ ਪਾਰ ਬੈਠੇ ਵੀ ਡਰਦੇ ਰਹਿੰਦੇ ਆ ਕਿ ਕਿਸ ਤਰ੍ਹਾਂ ਗੱਲ ਕਰੀਏ। ਸਰੀ ਤੋਂ ਨੇ ਜੀ ਜਸਵੀਰ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਵਾਹਿ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ, ਵੀ ਮੇਰਾ ਮੈਂ ਕੋਈ ਏਡਾ ਵੱਡਾ ਗਿਆਨੀ ਦੇ, ਮਗਰ ਮੈਂ ਜਿੰਨਾ ਕੁ ਜਾਣਦਾ ਗੁਰੂ ਘਰ ਬਾਰੇ ਨਤਮਸਤਕ ਹੋਈਦਾ ਵੀ ਸੁਣੀਦਾ ਵੀ ਗੁਰੂ ਘਰ 'ਚ ਬਹੁਤ ਭੈ ਹੁੰਦਾ ਵੀ ਇਹ ਜਿਹੜੇ 5 ਪਿਆਰੇ ਹੈ ਇਹ ਗੁਰੂ ਸਰੂਪ ਹੈ, ਇਹਨਾਂ ਨੂੰ ਵੀ ਡਰ ਨਹੀਂ। ਇਹੀ ਪੰਥ ਨਾਲ ਖਿਲਾਫਤ ਕਰ ਰਹੇ ਜਿਨ੍ਹਾਂ ਦਾ ਅਸੀਂ ਭਰੋਸਾ ਕਰਨਾ ਹੈ। ਤੇ ਇਹਦਾ ਅੰਤ ਕੀ ਹੈ ਇਸ ਰਾਜ ਦਾ? ਕਿਤੇ ਗਦਾਫੀ ਵਰਗਾ ਰਾਜ ਤੇ ਨਹੀਂ ਹੋਏਗਾ ਅੰਤ ਇਹਨਾਂ ਦਾ, ਜਿਵੇਂ ਗਦਾਫੀ ਦਾ ਅੰਤ ਹੋਇਆ? ਇਹਦਾ ਕੀ ਕਿ ਇਹਨਾਂ ਨੂੰ ਬਿਲਕੁਲ ਭੈ ਨਹੀਂ ਉਸ ਗੁਰੂ ਘਰ 'ਚ ਬਹਿ ਕੇ, ਉਸ ਪਵਿੱਤਰ ਸਥਾਨ 'ਚ ਬਹਿ ਕੇ ਇਹਨਾਂ ਨੂੰ ਬਿਲਕੁਲ ਗੁਰੂ ਦਾ ਭੈ ਨਹੀਂ ਵੀ ਉੱਪਰ ਜਾ ਕੇ ਕੀ ਮੂੰਹ ਦਿਖਾਵਾਂਗੇ? ਇਹ ਤਾਂ 50-60 ਸਾਲ 100 ਸਾਲ ਦੀ ਜ਼ਿੰਦਗੀ ਹੈ। ਪਰ ਜਿਹਦੀ ਦਰਗਾਹ 'ਚ ਜਾਣਾ ਉੱਥੇ ਕੋਈ ਪ੍ਰੂਫ ਨਹੀਂ ਚਾਹੀਦਾ, ਕੋਈ ਕੁਛ। ਇਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਭੈ ਨਹੀਂਗਾ। ਜਰਾ ਇਹਦੇ ਤੇ ਗੱਲ ਕਰੋ। ਥੈਂਕ ਯੂ ਜੀ, ਥੈਂਕ ਯੂ। ਇਹ ਅਸੀਂ ਭਾਈ ਸਾਹਿਬ ਜੋ ਦੇਖਦੇ ਆ, ਤੁਸੀਂ ਸੰਗਤਾਂ ਦੇ ਰੂਪ ਵਿੱਚ ਗੋਲਕ ਭਰਦੇ ਹੋ, ਇਹ ਗੋਲਕਾਂ ਨੂੰ ਖਾਂਦੇ ਆ, ਇਹ ਨੰਗਾ ਚਿੱਟਾ ਖਾਂਦੇ ਆ। ਜੇ ਇਹਨਾਂ ਨੂੰ ਭੈ ਹੋਵੇ ਜਾਂ ਕਿ ਉਹਨਾਂ ਨੂੰ ਲੱਗੇ ਕਿ ਅਸੀਂ
ਜਵਾਬਦੇ ਆ ਤੇ ਇਹ ਉਹ ਡਰਨ ਪ੍ਰਮਾਤਮਾ ਤੋਂ ਆਪਣੇ ਆਪ ਨੂੰ ਬਚਾਉਣ। ਪਰ ਪਾਣੀ ਮਾਰੀ ਖੇਤੀ ਆ ਜਿਹੜੀ ਪਾਣੀ ਨੂੰ ਜ਼ਿਆਦਾ ਖੇਤੀ ਨੂੰ ਪਾਣੀ ਜ਼ਿਆਦਾ ਲੱਗ ਜਾਂਦਾ ਉਹ ਮਾਰੀ ਜਾਂਦੀ ਆ, ਉਹਨੂੰ ਫਲ ਨਹੀਂ ਲੱਗਦਾ। ਫਿਰ ਇਹ ਪਾਣੀ ਮਾਰੀ ਖੇਤੀ ਆ। ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਜ਼ਿਆਦਾ ਪਾਠ ਇਹਨਾਂ ਨੇ ਕੀਤਾ, ਪਰ ਸਭ ਤੋਂ ਜ਼ਿਆਦਾ ਜਿਹੜਾ ਪਿੱਠ ਦਿੱਤੀ ਗੁਰੂ ਗ੍ਰੰਥ ਸਾਹਿਬ ਵੱਲ ਉਹ ਇਹਨਾਂ ਨੇ ਦਿੱਤੀ। ਅੱਜ ਇੱਥੇ ਹੋ ਚੁੱਕਾ ਹਰਿਮੰਦਰ ਸਾਹਿਬ ਦੇ ਵਿੱਚ ਹੈਡ ਗ੍ਰੰਥੀ ਦਰਬਾਰ ਸਾਹਿਬ ਉਦੋਂ ਉੱਠ ਕੇ ਖਲੋ ਜਾਂਦਾ ਜਦੋਂ ਸਫੀਰ ਮੱਥਾ ਟੇਕਣ ਆ ਜਾਂਦਾ। ਜਿਹੜਾ ਅੱਵਲ ਦਰਜੇ ਦਾ ਸ਼ਰਾਬੀ ਕਬਾਬੀ ਆ, ਜਿਹਦਾ ਧਰਮ ਹੀ ਕੋਈ ਨਹੀਂ, ਜਿਹਨੂੰ ਊੜਾ ਜਿਹੜਾ ਨਹੀਂ ਗੁਰਮਤਿ ਦਾ ਆਉਂਦਾ, ਜਿਹਨੂੰ ਮੂਲ ਮੰਤਰ ਦਾ ਪਾਠ ਨਹੀਂ ਆਉਂਦਾ, ਜਿਹਨੂੰ 10 ਗੁਰੂ ਸਾਹਿਬਾਨ ਦੇ ਨਾਂ ਨਹੀਂ ਆਉਂਦੇ, ਉਹ ਜਦੋਂ ਆਵੇ ਤੇ ਗ੍ਰੰਥੀ ਦਰਬਾਰ ਸਾਹਿਬ ਹੈਡ ਗ੍ਰੰਥੀ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੀ ਉਸ ਪਵਿੱਤਰ ਥਾਂ ਤੋਂ ਉੱਠ ਕੇ ਖਲੋ ਜਾਂਦਾ। ਜੇ ਇਹਨਾਂ ਨੂੰ ਭੈ ਹੋਵੇ ਤੇ ਕਿਉਂ ਇਹ ਕਰਨ ਇਸ ਤਰ੍ਹਾਂ? ਤੋ ਇਹਨਾਂ ਨੂੰ ਭੈ ਨਹੀਂ ਹੈਗਾ। ਮੁੱਖ ਦੀ ਗੱਲ ਹੈ ਕਿਵੇਂ ਆਪਣਾ ਆਪਾਂ ਇਹਨਾਂ ਗੱਲਾਂ ਦੇ ਵਿੱਚ ਜ਼ੋਰ ਲਾਈ ਜਾਈਏ। ਇਹਨਾਂ ਨੂੰ ਇੱਥੋਂ ਪਾਸੇ ਕਰਨ ਲਈ ਉਸ ਤਰ੍ਹਾਂ ਸੋਚੋ ਜਿਸ ਤਰ੍ਹਾਂ ਪੁਰਾਤਨ ਸਿੱਖਾਂ ਨੇ ਨਰੈਣੂ ਮਹੰਤ ਤੇ ਦੂਸਰੇ ਮਹੰਤਾਂ ਨੂੰ ਗੁਰੂ ਘਰ ਚੋਂ ਕੱਢਣ ਲਈ ਯਤਨ ਕੀਤੇ ਸਨ ਤੇ ਇੱਕ ਅੰਗਰੇਜ਼ ਗੌਰਮੈਂਟ ਦੇ ਨਾਲ ਲੜ ਕੇ ਤੇ ਆਪਣੀ ਇੱਕ ਜਥੇਬੰਦੀ ਬਣਾਈ ਸੀ। ਉਹ ਜਥੇਬੰਦੀ ਦਾ ਅੱਜ ਰੂਹ ਕੱਢ ਕੇ ਰੱਖ ਦਿੱਤੀ ਬਾਦਲ ਨੇ 90 ਦੀ ਕਾਨਫਰੰਸ ਮੋਗੇ ਦੇ ਵਿੱਚ। ਅੱਜ ਪੰਜਾਬੀ ਪਾਰਟੀ ਦੇ ਰੂਪ ਵਿੱਚ ਉਹਦੇ ਵਿੱਚ ਹਿੰਦੂ ਵੀ ਇਲੈਕਸ਼ਨ ਲੜ ਸਕਦਾ ਤੇ ਸਿੱਖ ਵੀ ਲੜ ਸਕਦਾ। ਦਿਖਾਵੇ ਲਈ ਉਹ 100 ਸਾਲ ਪੁਰਾਣੀ ਜਥੇਬੰਦੀ ਆ, ਪਰ ਅਸਲੀਅਤ ਦੇ ਵਿੱਚ ਉਹ ਭਾਰਤ ਦੇ ਸੰਵਿਧਾਨ ਅਨੁਸਾਰ ਇੱਕ ਪੰਜਾਬੀ ਪਾਰਟੀ ਆ। ਇਹ ਜਿਹੜਾ ਧੋਖਾ ਕਰ ਰਿਹਾ ਸਾਡੇ ਨਾਲ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਨਜਿੱਠਣ ਦੀ ਵਿਉਂਤ ਬਣਾਓ। ਇਹ ਜੂਆਂ ਆਪੇ ਮਰ ਜਾਣੀਆਂ ਜਦੋਂ ਵੱਡਾ ਝੋਟਾ ਮਰ ਗਿਆ ਜੀ। ਤੇ ਸਾਡੇ ਨਾਲ ਜੁੜੇ ਨੇ ਜੀ ਰਾਜਵਿੰਦਰ ਸਿੰਘ ਜੀ, ਜਸਵੀਰ ਸਿੰਘ ਜੀ ਸ਼ਿਕਾਗੋ ਤੋਂ। ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਜਦੋਂ ਅਖਬਾਰ ਸਾਹਿਬ ਬਾਰ-ਬਾਰ ਬਿਆਨ ਦੇ ਜਾਂਦੇ ਵੀ ਜਿਹੜਾ ਅਸੀਂ ਸਰਕਾਰ ਨੂੰ ਮਾਫੀ ਦਿੱਤੀ ਹੈ ਕੌਮ ਦੇ ਹਿੱਤਾਂ ਵਾਸਤੇ, ਤੇ ਇਹਨਾਂ ਨੇ ਸਾਡੇ ਕਿਹੜੇ ਹਿੱਤਾਂ ਵਾਸਤੇ ਮਾਫੀ ਦਿੱਤੀ ਹੈ ਉਹਨੂੰ ਇਹਦੇ ਬਾਰੇ ਦੱਸੋ ਜੀ। ਥੈਂਕ ਯੂ। ਇਹ ਹਿੱਤ ਇਹੀ ਨੇ ਜੀ ਕਿ ਅੱਜ ਉਹ ਗੁਰਦੁਆਰਿਆਂ ਦੇ ਵਿੱਚ ਅਕਾਲੀ ਅਨਾਉਂਸਮੈਂਟ ਕਰ ਰਹੇ ਨੇ ਕਿ ਪਿਤਾ ਜੀ ਦੀ ਫਿਲਮ ਦੇ ਵਿੱਚ ਦਿਖਾਈ ਜਾਊਗੀ, ਤੁਸੀਂ ਰਲ ਕੇ ਆਓ ਦੇਖੀਏ। ਪ੍ਰੇਮੀ ਵੀ ਬੈਠਣ ਤੇ ਅਕਾਲੀ ਅਖਾਉਣ ਵਾਲੇ ਵੀ ਦੇਖਣ। ਵੋਟਾਂ ਇਕੱਠੀਆਂ ਕਰਕੇ ਤੇ ਇਹ ਆਪਣਾ ਹਿੱਤ ਪਾਲੂਗਾ ਪ੍ਰਕਾਸ਼ ਸਿੰਘ ਬਾਦਲ। ਤੇ ਅਕਾਲੀ ਜਿਹੜੇ ਅਖੌਤੀ ਅਕਾਲੀ ਜਿਹੜੇ ਰਹਿ ਗਏ ਨੇ, ਪਹਿਲੀ ਗੱਲ ਤੇ ਅਕਾਲੀ ਰਹਿਣ ਨਹੀਂ ਦਿੱਤੇ ਇਹਨੇ। ਜਿਹੜੇ ਅਕਾਲੀ ਹੁੰਦੇ ਤੇ ਇਹਨੂੰ ਧੌਣੋਂ ਫੜ ਕੇ ਲਾਹ ਦਿੰਦੇ ਕਦੋਂ ਦੇ ਇਹਦਾ ਮੁੰਡੇ ਨੂੰ ਇਹ ਪ੍ਰਧਾਨਗੀ ਤੋਂ। ਪਰ ਜਿਹੜੇ ਵੀ ਰਹਿ ਗਏ ਨੇ ਉਹ ਇੱਕ ਸਵਾਰਥ ਨਾਲ ਬੱਝੇ ਹੋਏ ਨੇ ਤੇ ਛੋਟੇ ਸਵਾਰਥਾਂ ਲਈ ਆਪਣਾ ਧਰਮ ਤਿਆਗਣ ਡਏ ਨੇ। ਏਕਤਾ ਤੇ ਜੋ ਕੁਛ ਵੀ ਆ ਇਹਨਾਂ ਦਾ, ਪਹਿਲੀ ਗੱਲ ਤੇ ਇਹ ਆ ਕਿ ਜੇ ਇਹ ਫੈਸਲੇ ਨਾਲ ਏਕਤਾ ਹੁੰਦੀ ਆ, ਪਾਟੋ ਧਾੜ ਖਤਮ ਹੁੰਦੀ ਆ, ਤੇ ਸਾਡੇ ਗ੍ਰੰਥੀਆਂ ਨੂੰ ਇੰਨਾ ਡਰ ਕਿਉਂ ਲੱਗਾ ਹੋਇਆ? ਉਹ ਪੁਲਿਸ ਕਿਉਂ ਵਧਾਉਣ ਡਏ ਆਪਣੇ 4 ਚਫੇਰੇ? ਉਹ ਕਿਸੇ ਨੂੰ ਮਿਲਦੇ ਕਿਉਂ ਨਹੀਂ? ਆਪਣੇ ਟੈਲੀਫੋਨ ਬੰਦ ਕਿਉਂ ਕੀਤੇ ਆ? ਇਹਨਾਂ ਨੂੰ ਸਾਰਾ ਕੁਝ ਪਤਾ ਵੀ ਅਸੀਂ ਕੀ ਕਰ ਬੈਠੇ ਆ। ਲੇਕਿਨ ਬਾਦਲ ਦਾ ਸਮਾਂ ਆ ਗਿਆ ਹੁਣ, ਜਦੋਂ ਹੱਥ ਮਾਰਦਾ ਡੁੱਬਦਾ ਝਾੜ ਦੇ ਕੇ ਹੱਥ ਪੈਰ ਮਾਰਦਾ ਪਿਆ। ਮੈਂ ਕਿਸੇ ਤਰੀਕੇ ਵੋਟਾਂ ਸੈੱਟ ਕਰਕੇ ਧੀਰ ਮਲੀਆਂ ਨੂੰ, ਰਾਮ ਰਈਆਂ ਨੂੰ, ਨੂਰ ਮਹਿਲੀਆਂ ਨੂੰ, ਭਨਿਆਰੀਆਂ ਨੂੰ, ਦੂਸਰਿਆਂ ਨੂੰ, ਸੱਚੇ ਸੌਦੇ ਵਾਲਿਆਂ ਨੂੰ, ਨਿਰੰਕਾਰੀਆਂ ਨੂੰ ਇਕੱਠਿਆਂ ਕਰਕੇ ਤੇ ਇੱਕ ਵੋਟ ਬੈਂਕ ਜਿਹਾ ਬਣਾ ਕੇ ਆਪਣਾ ਤੇ ਉਹਦੇ ਨਾਲ ਜਿੰਨਾ ਕੁ ਅਕਾਲੀ ਦਲ ਦਾ ਰਵਾ ਪੈ ਜਾਵੇ ਨਾਲ ਤੇ ਉਹਦੇ ਨਾਲ ਆਪਣੀ ਮੈਂ ਧਿਰ ਕੱਢ ਲਵਾਂ। ਕਿਉਂਕਿ ਇਹਦੇ ਵਿੱਚ ਕਈ ਪਾਰਟੀਆਂ ਲੜਨੀਆਂ ਨੇ। ਆਮ ਆਦਮੀ ਪਾਰਟੀ ਲੜਨੀ ਆ, ਇੱਕ ਕਾਂਗਰਸ ਲੜਨੀ ਆ, ਇੱਕ ਬਸਪਾ ਲੜਨੀ ਆ, ਇੱਕ ਕਾਮਰੇਡ ਲੜਾਈ ਲੜਨਗੇ, ਇੱਕ ਭਾਜਪਾ ਵੀ ਸ਼ਾਇਦ ਅਲੱਗ ਲੜੇ ਐਰਕੀ। ਉਹਦੇ ਵਿੱਚੋਂ ਇਹ ਆਪਣੀ ਵੱਖਰੀ ਜ਼ਿਆਦਾ ਵੋਟ ਵਿਖਾ ਕੇ ਇੱਕ ਵਾਰੀ ਫਿਰ ਪੰਜਾਬ ਦਾ ਸਿਰ ਮੁੰਨਣਾ ਚਾਹੁੰਦਾ। ਇਹੋ ਹੀ ਉਹਨਾਂ ਦੀ ਪਲਾਨਿੰਗ ਆ। ਹੋਰ ਬਾਕੀ ਏਕਤਾ ਉਕਤਾ ਕਾਹਦੀ ਹੋਣੀ ਆ? ਤੇ ਏਕਤਾ ਤੇ ਗੁਰੂ ਨਾਨਕ ਸਾਹਿਬ ਨੇ ਕਰਵਾਈ ਸੀ, ਕੁਦਰਤੀ ਏਕਤਾ, ਜਿਹੜੀ ਏਕਤਾ ਨੇ ਹਿੰਦੁਸਤਾਨ ਨੂੰ 7 ਸਦੀਆਂ ਦੀ ਗੁਲਾਮੀ ਚੋਂ ਬਾਹਰ ਕੱਢ ਦਿੱਤਾ ਸੀ। ਪਰ ਉਹਦੇ ਲਈ ਕੀਮਤ ਦੇਣੀ ਪਈ ਸੀ। ਇੱਕ ਗੁਰੂ ਘਰ ਦੇ ਵਿੱਚੋਂ 8 ਕੁਰਬਾਨੀਆਂ ਦੇਣੀਆਂ ਪਈਆਂ। ਤੇ ਇਹ ਪ੍ਰਾਣਾ ਤੋਂ ਪਿਆਰੇ ਖਾਲਸੇ ਨੇ 10ਮ ਪਾਤਸ਼ਾਹ ਦੇ ਮਿਸ਼ਨ ਤੇ ਚੱਲ ਕੇ ਆਪਣੇ ਸੀਸ ਲਾਏ ਤੇ ਉਹਨਾਂ ਦੀ ਬਰਕਤ ਨਾਲ ਇਹ ਦਰਾ ਖੈਬਰ ਦਾ ਰਸਤਾ ਬੰਦ ਹੋਇਆ। ਜਿਹੜੇ ਰਸਤੇ 'ਚ ਆ ਕੇ ਮੁਗਲ ਤੇ ਇਹ ਅਫਗਾਨ ਤੇ ਪਠਾਨ ਤੇ ਇਹ ਜਿੰਨੇ ਵੀ ਧਾਰਮੀ ਗੁਲਾਮ ਜਿਹੜੇ ਆ ਕੇ ਹਿੰਦੁਸਤਾਨ ਦੀ ਆਬਰੂ ਨੂੰ ਲੁੱਟਦੇ, ਉਹ ਰਾਹ ਬੰਦ ਕੀਤਾ। ਉੱਥੇ ਕੇਸਰੀ ਨਿਸ਼ਾਨ ਸਾਹਿਬ ਝੁੱਲੇ। ਤੋ ਉਹ ਜਿਹੜਾ ਇੱਕ ਏਕਤਾ ਦਾ ਮਿਸ਼ਨ ਸੀ ਉਹ ਗੁਰੂ ਨਾਨਕ ਸਾਹਿਬ ਨੇ ਦਿੱਤਾ। ਇਹ ਤੇ ਆਪਣੇ ਸਵਾਰਥ ਲਈ ਸਾਡੀਆਂ ਜੜ੍ਹਾਂ 'ਚ ਤੇਲ ਦੇ ਰਿਹਾ। ਇਹਨਾਂ ਦੀ ਏਕਤਾ ਉਕਤਾ ਹੋਰ ਕੋਈ ਨਹੀਂ ਹੈ। ਰਾਜਵਿੰਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਮੈਂ 1 ਮਿੰਟ ਦੀ ਆਪਣੀ ਗੱਲ ਨਿਬੇੜਨੀ ਚਾਹੂੰਗਾ। ਜਦੋਂ ਮੈਂ ਨੂਰਮਹਿਲ ਤੋਂ ਜੀ ਪਿੱਛੋਂ ਜਿੱਥੇ ਦਾ ਆਪਣੇ ਲਾਈਟਾਂ ਵਾਲਾ ਬਾਬਾ ਬੈਠਾ ਜਿਹੜਾ ਉੱਤੇ, ਮੈਂ ਸਿੰਘ ਸਾਹਿਬ ਜਦੋਂ ਆਪਣੇ
ਆਪਣੇ ਮੋਗੇ ਦੇ ਕੋਲ ਹੋਇਆ ਸੀ ਨਾ, ਬਾਘਾ ਪੁਰਾਣਾ ਰੋਡ ਦੇ ਉੱਤੇ, ਜਦੋਂ ਇਹਦਾ ਸੌਦੇ ਸਾਧ ਦਾ ਰੌਲਾ ਪਿਆ ਸੀ, ਉਸ ਟਾਈਮ ਮੈਂ ਉੱਥੇ ਸੀ। ਉਦੋਂ 15 ਕੁ ਦਿਨਾਂ ਬਾਅਦ ਹੀ ਮੈਂ ਇੱਥੇ ਆਇਆ। ਉਸ ਟਾਈਮ ਮੈਂ ਉੱਥੇ ਮੋਗੇ ਗਿਆ ਸੀ ਆਪ, ਤੇ ਉਦੋਂ ਬੜੀ ਜੱਦੋ-ਜਹਿਦ ਹੋਈ ਸੀ ਵੀ ਇਹਨੇ ਕਿਉਂ ਕੀਤੀ, ਕਿਉਂ ਉਹ ਗੁਰੂ ਮਹਾਰਾਜ ਦੀ ਪੋਸ਼ਾਕ ਪਾਈ, ਹੈ ਨਾ। ਤੇ ਇਹ ਸਿੰਘ ਸਾਹਿਬ ਮੈਨੂੰ ਏਦਾਂ ਨਹੀਂ ਹੈਗਾ ਵੀ ਜਦੋਂ ਪਹਿਲਾਂ ਇੱਕ ਲਹਿਰ ਉੱਠੀ ਸੀ ਤਾਂ ਉਹਨੂੰ ਗੌਰਮੈਂਟ ਨੇ ਇੱਕ ਅੱਤਵਾਦ ਦਾ ਨਾਮ ਦੇ ਦਿੱਤਾ ਸੀ, ਹੈ ਨਾ, ਤੇ ਉਹ ਸ਼ਹੀਦ ਹੋਏ ਆ। ਉਹਨੇ ਆਪਣੀਆਂ ਇੱਕ ਇਹਨਾਂ ਬਾਦਲ ਹੋਣਾ ਦੇ ਕਹਿਣ ਤੇ ਧਰਮੀ ਫੌਜੀ ਵੀ ਆਪਣੀਆਂ ਬੈਠਾਂ ਛੱਡ ਕੇ ਆ ਗਏ, ਤੇ ਇਹਨੀ ਵੀ ਆਪਣੀ ਜਿਹੜੇ ਨੌਜਵਾਨ ਪੀੜ੍ਹੀ ਸੀ ਉਹਨੇ ਸਾਰੇ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਿਰਫ ਇਹਨਾਂ ਲੋਕਾਂ ਦੇ ਕਹਿਣ ਤੇ, ਹੈ ਨਾ। ਤੇ ਉਸ ਲਹਿਰ ਨੂੰ ਅੱਤਵਾਦ ਦਾ ਨਾਮ ਦੇ ਦਿੱਤਾ ਗਿਆ। ਪਰ ਅੱਜ ਜੋ ਇਹ ਜਥੇਦਾਰਾਂ ਦੇ ਰੂਪ ਦੇ ਵਿੱਚ ਬਾਦਲ ਦੇ ਮੋਹਰੇ ਕਰਿੰਦੇ ਬੈਠੇ ਆ, ਇਹ ਅਸਲੀ ਅੱਤਵਾਦ ਕੀ ਇਹ ਨਹੀਂ ਹੈਗਾ। ਦੂਸਰੀ ਗੱਲ ਮੈਂ ਇਹ ਪੁੱਛਣੀ ਚਾਹੂੰਗਾ, ਜਦੋਂ ਮੰਨ ਲਓ ਵੀ ਆਪਣੇ ਸਰਬੱਤ ਖਾਲਸਾ ਦੀ ਇਹ ਬੁਲਾਉਂਦੇ ਆ ਪ੍ਰੋਗਰਾਮ, ਇਹ ਹੁੰਦਾ ਹੈ ਜਾਂ ਕੁਛ ਵੀ, ਇਹਦੇ ਵਿੱਚ ਜਦੋਂ ਕਿਉਂਕਿ ਅਸੀਂ ਮੰਨਦੇ ਹਾਂ ਨਾ, ਜੇ ਵਿਰੋਧ ਤਾਂ ਅਸੀਂ ਇਹਨਾਂ ਦਾ ਕਰਦੇ, ਕਿਉਂਕਿ ਬਾਦਲ ਨੇ ਇੱਕ ਪ੍ਰੋਗਰਾਮ ਸਿੱਖਾਂ ਦੇ ਦਿਮਾਗ 'ਚ ਸੈੱਟ ਕਰਨ ਦੀ ਟਰਾਈ ਕੀਤੀ ਆ ਕਿ ਕਿਸੇ ਤਰੀਕੇ ਦੇ ਨਾਲ ਹਰੇਕ ਸਿੱਖ, ਚਾਹੇ ਉਹ ਮੋਨਾ ਆ, ਚਾਹੇ ਉਹ ਸਰਦਾਰ ਆ, ਚਾਹੇ ਅੰਮ੍ਰਿਤਧਾਰੀ ਆ, ਪਰ ਇੱਕ ਹਰਿਮੰਦਰ ਸਾਹਿਬ ਦੇ ਅੱਗੇ ਉਹਦਾ ਸਿਰ ਝੁਕਦਾ ਹੀ ਝੁਕਦਾ, ਕਿਉਂਕਿ ਗੁਰਬਾਣੀ ਤੋਂ ਬੇਮੁਖ ਕੋਈ ਨਹੀਂ ਹੋ ਸਕਦਾ। ਇਹਨੇ ਇੱਕ ਪ੍ਰੋਗਰਾਮ ਸੈੱਟ ਕਰ ਦਿੱਤਾ, ਉਹਦੇ ਹਰੇਕ ਬੰਦੇ ਦੇ ਦਿਮਾਗ 'ਚ ਕਰਨ ਦੀ ਟਰਾਈ ਕਰਦਾ, ਜਥੇਦਾਰਾਂ ਤੋਂ ਗਲਤ ਕੰਮ ਕਰਾ ਕੇ, ਕਿ ਕਿਸੇ ਤਰ੍ਹਾਂ ਸਿੱਖਾਂ ਦੇ ਮਨ ਦੇ ਵਿੱਚੋਂ ਇਹ ਅਕਾਲ ਤਖ਼ਤ ਦੀ ਜਿਹੜੀ ਹੁਕਮ ਮੰਨਣ ਦੀ ਜਿਹੜੀ ਹੈਗਾ ਇਹ ਆਪਣੇ ਇਹ ਸਾਰਾ ਇਹ ਖਤਮ ਹੋ ਜਾਵੇ ਤੇ ਇਹ ਅਕਾਲ ਤਖ਼ਤ ਦਾ ਹੁਕਮ ਸਿੱਖ ਨਾ ਮੰਨਣ। ਇੱਦਾਂ ਦੀ ਇਹਨੇ ਖੇਡੀ ਆ ਬੀਜੇਪੀ ਨਾਲ ਜਾਂ RSS ਦੇ ਨਾਲ ਰਲ ਕੇ। ਇਹ ਸਾਰਾ ਆਪਣੀ ਸਿੱਖ ਕੌਮ ਨੂੰ ਸਮਝ ਲੈਣਾ ਚਾਹੀਦਾ। ਤੇ ਮੈਂ ਪੁੱਛਣਾ ਇਹ ਚਾਹੁੰਦਾ, ਜਿੱਦਾਂ ਅਸੀਂ ਮੰਨਦੇ ਆ, ਅਸੀਂ ਸਰਦਾਰ ਨਹੀਂ ਹੈਗੇ, ਸਾਤੋਂ ਗੁਰੂ ਮਹਾਰਾਜ ਨੇ ਹੁਕਮ ਨਹੀਂ ਕੀਤਾ, ਜੇ ਅੰਮ੍ਰਿਤ ਨਹੀਂ ਛਕ ਸਕੇ, ਤੇ ਪਰ ਜਦੋਂ ਇਹ ਇਸ ਚੀਜ਼ ਦਾ ਵਿਰੋਧ ਹੁੰਦਾ, ਅਸੀਂ ਵਿਰੋਧ ਤਾਂ ਕਰਦੇ ਹਾਂ, ਪਰ ਜਦੋਂ ਗੁਰਦੁਆਰੇ ਜਾਂ ਉੱਦਾਂ ਕੋਈ ਪ੍ਰੋਬਲਮ ਹੁੰਦੀ ਹੈ ਤੇ ਉਦੋਂ ਜੇ ਅਸੀਂ ਬੋਲਦੇ ਤਾਂ ਸਾਨੂੰ ਤੇ ਇੱਕੋ ਜਵਾਬ ਮਿਲਦਾ ਵੀ ਪਹਿਲਾਂ ਸਿੱਖ ਸੱਜ ਕੇ ਆਓ, ਫਿਰ ਕੁਐਸਚਨ ਕਰਿਓ ਨਾ। ਜੇ ਇਸ ਮਾਮਲੇ ਦੇ ਉੱਤੇ ਸਰਬੱਤ ਖਾਲਸਾ ਬੁਲਾਇਆ ਜਾਂਦਾ ਜਾਂ ਕਿੱਦਾਂ, ਇਹ ਸਾਰੇ ਲੋਕੀ ਉਸ ਚੀਜ਼ ਨੂੰ ਵੋਟਿੰਗ ਕਰੂਗੇ ਜਾਂ ਸਿਰਫ ਜਿਹੜੇ ਸਰਦਾਰ ਜਾਂ ਖਾਲਸੇ ਹੋਊਗੇ ਉਹਨਾਂ ਦਾ ਹੀ ਹੱਕ ਹੋਊਗਾ? ਇਹ ਦੱਸਿਓ ਜੇ ਕੋਈ ਸਮਝ ਦੇ ਮੁਤਾਬਕ ਆਪਣੇ ਮੈਂ ਕੁਛ ਗਲਤ ਕਹਿ ਜਾਵਾਂ ਤਾਂ ਇਹ ਨਾ ਇੱਕ ਤਾਂ ਜਿਹੜੀ ਬੜੀ ਕਲੀਅਰ ਜੀ ਗੱਲ ਆ ਕਿ ਜਦੋਂ ਵੀ ਜਿਸ ਤਰ੍ਹਾਂ ਤੁਸੀਂ ਮੋਗੇ ਦੀ ਗੱਲ ਕੀਤੀ ਜਾਂ ਜਿਸ ਤਰ੍ਹਾਂ ਇਹ ਮਾਹੌਲ ਕ੍ਰੀਏਟ ਕਰਦੇ ਨੇ, ਮਾਹੌਲ ਇਹੋ ਜਿਹਾ ਕ੍ਰੀਏਟ ਕਰਦੇ ਨੇ ਪੋਲੀਟੀਕਲ ਲੋਕ ਜਾਂ ਏਜੰਸੀਆਂ, ਜਿਨ੍ਹਾਂ ਦੇ ਥਰੂ ਕਰਨਾ ਹੁੰਦਾ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਕਰ ਰਹੇ ਹਾਂ। ਤੋ ਸਾਡੇ ਗਿਆਨੀਆਂ ਦੇ ਥਰੂ ਇੱਕ ਮਾਹੌਲ ਕ੍ਰੀਏਟ ਕਰਨ ਡਿਆ ਪ੍ਰਕਾਸ਼ ਸਿੰਘ ਬਾਦਲ, ਜਿਹਦੇ ਨਾਲ ਉਹਦੀ ਵੋਟ ਵਧੇ ਤੇ ਜਿਹੜੇ ਆਮ ਸਿੱਖ ਨੇ ਜਿਹੜੇ ਉਹ ਤੋਂ ਨਫ਼ਰਤ ਕਰਦੇ ਨੇ, ਜਿਹੜੇ ਜਾਣਦੇ ਸਾਡਾ ਧਰਮ ਤਬਾਹ ਕਰ ਰਿਹਾ, ਉਹਨਾਂ ਦੀ ਵੋਟ ਘਟਣ ਦੇ ਬਾਵਜੂਦ ਹੀ ਉਹਦੀ ਪੂਰੀ ਪੈ ਜਾਵੇ। ਤੋ ਦੂਸਰਾ ਇੱਕ ਉਹ ਜਾਣ ਚੁੱਕਾ ਹੈ ਕਿ ਉਹ ਜਿਹੜੀ ਤੁਸੀਂ ਅੱਤਵਾਦ ਦੀ ਗੱਲ ਕੀਤੀ ਆ ਵੀ ਉਸ ਲੜਾਈ ਦੇ ਵਿੱਚ ਜਿੰਨਾ ਲਾਹਾ ਸੀ ਉਹ ਲੈ ਚੁੱਕਾ, ਕਿਉਂਕਿ ਜਿਹੜਾ ਗੁੱਸਾ ਸੀ ਸਿੱਖਾਂ ਨੂੰ ਕਾਂਗਰਸ ਦੇ ਵਿਰੁੱਧ, ਉਹਨੇ ਆਪਣੇ ਆਪ 'ਚ ਹੀ ਇਹਦਾ ਫਾਇਦਾ ਕਰ ਦਿੱਤਾ ਅਕਾਲੀ ਦਲ ਦਾ, ਤੇ ਅਕਾਲੀ ਦਲ ਦਾ ਪ੍ਰਧਾਨ ਬਣ ਕੇ ਇਹਨੇ ਉਹਦਾ ਪੂਰਾ ਲਾਹਾ ਲੈ ਲਿਆ ਤੇ ਆਪਣੇ ਟੱਬਰ ਨੂੰ ਪਾਲ ਲਿਆ। ਤੇ ਦੂਸਰੀ ਗੱਲ, ਅੱਜ ਵੀ ਜਦੋਂ ਇਹ ਮਾਹੌਲ ਕ੍ਰੀਏਟ ਕਰਦੇ ਆ ਕਿ ਇੱਕ ਅੱਜ ਬੀਬੀਆਂ ਜਾਂਦੀਆਂ ਨੇ ਆਪਣੀ ਨੌਕਰੀ ਪੱਕੀ ਕਰਾਉਣ, ਉਹਨਾਂ ਦੀਆਂ ਗਲਾਂ 'ਚ ਚੁੰਨੀਆਂ ਪਾ ਕੇ ਪੁਲਿਸ ਧੂੰਦੀ ਆ, ਉਹਨਾਂ ਨੂੰ ਛਿੱਤਰਪਰੇਟ ਹੁੰਦੀ ਆ। ਅੱਜ ਨੌਜਵਾਨ ਜਾਂਦੇ ਨੌਕਰੀ, ਉਹਨਾਂ ਦੀ ਛਿੱਤਰਪਰੇਟ ਹੁੰਦੀ, ਉਹਨਾਂ ਤੇ ਪਾਣੀ ਗਟਰ ਦਾ ਸੁੱਟਦੇ ਆ। ਦੂਸਰਾ, ਕਿਸਾਨ ਜਾਂਦੇ ਉਹਨਾਂ ਨੂੰ ਮਾਰ ਪੈਂਦੀ ਆ। ਪਰ ਜਦੋਂ ਸੌਦੇ ਸਾਧ ਵਾਲੇ ਸੜਕਾਂ ਰੋਕਦੇ ਨੇ ਕਿ ਸਾਡੇ ਪਿਤਾ ਜੀ ਦੀ ਫਿਲਮ ਦਿਖਾਈ ਜਾਵੇ ਤਾਂ ਉਹਨਾਂ ਕੋਲ ਬਾਦਲ ਜਵਾਈਆਂ ਵਾਲਾ ਸਲੂਕ ਕਰਦਾ ਉਹਨਾਂ ਨਾਲ। ਇਹ ਮਾਹੌਲ ਕ੍ਰੀਏਟ ਕਰ ਰਹੇ ਨੇ ਜਿਹੜੇ ਮਾਹੌਲ ਦੇ ਵਿੱਚ ਉਹਨਾਂ ਦੀ ਵੋਟ ਵਧੇ। ਤਾਂ ਉਹਦੇ 'ਚੋਂ ਸਾਨੂੰ ਬਚਾਅ ਕਰਨਾ ਚਾਹੀਦਾ ਆਪਣਾ। ਲੇਕਿਨ ਸਾਡੇ ਗ੍ਰੰਥੀ, ਸਾਡਾ ਦੁੱਖ ਦੀ ਗੱਲ ਇਹ ਆ ਕਿ ਸਾਡੇ ਗ੍ਰੰਥੀ ਉਹਨਾਂ ਦੇ ਹੱਥਾਂ 'ਚ ਖੇਡਦੇ ਪਏ ਨੇ ਤੇ ਅਸੀਂ ਅਜੇ ਤੱਕ ਵੀ ਇਹ ਫੈਸਲਾ ਨਹੀਂ ਕਰ ਪਾਏ ਵੀ ਅਸੀਂ ਇਹ ਕਿਹੜੇ ਤਰੀਕੇ ਨਾਲ ਬਾਦਲ ਨਾਲ ਨਜਿੱਠਣਾ। ਅੱਜ ਤੁਸੀਂ ਦੇਖੋ, ਮੈਂ ਦੇਖ ਰਿਹਾ ਕਿ ਤੁਸੀਂ ਉੱਠੇ ਹੋ, ਆਮ ਸੰਗਤ ਉੱਠੀ ਆ ਤੇ ਬੜਾ ਉੱਠਿਆ ਜਿਸ ਤਰ੍ਹਾਂ ਭਾਂਬੜ ਬਚਣ ਡਿਆ, ਤੇ ਤਾਂ ਜਾ ਕੇ ਸਾਡੇ ਕਥਾਵਾਚਕ, ਸਾਡੇ ਬਾਬੇ ਸਟੇਜ ਤੇ ਆਏ ਤੇ ਬੋਲਣ ਲੱਗ ਪਏ ਕਿ ਗ੍ਰੰਥੀਆਂ ਦੇ ਖਿਲਾਫ ਬੋਲੇ ਖੁੱਲ ਕੇ, ਉਹਨਾਂ ਨੂੰ ਕਤੀੜ ਤੱਕ ਵੀ ਕਹਿ ਦਿੱਤਾ। ਪਰ ਅੱਜ ਤੋਂ ਪਹਿਲਾਂ ਇਹ ਕਥਾਵਾਚਕ, ਇਹ ਸਾਡੇ ਬਾਬੇ ਜਾਣਦੇ ਨਹੀਂ ਸੀ ਇਹ ਗ੍ਰੰਥੀ ਕੌਣ ਨੇ, ਇਹ ਕਾਸ ਲਈ ਇਹ ਬੈਠੇ ਹੋਏ ਤੇ ਬਾਦਲ ਨੇ ਬਿਠਾਏ ਨੇ। ਕੀ ਉਹਨਾਂ ਨੂੰ ਅੱਜ ਹੀ ਪਤਾ ਲੱਗਾ ਵੀ ਇਹ ਇੰਨੇ ਮਾੜੇ ਨੇ? ਤੇ ਜਾਂ ਫਿਰ ਅੱਜ ਪਤਾ ਲੱਗ ਗਿਆ ਤੇ ਅੱਜ ਤੁਸੀਂ ਗਾਂਹ ਦਾ ਕੀ ਭਵਿੱਖ ਸੰਗਤ ਨੂੰ ਪ੍ਰਚਾਰ ਰਹੇ ਹੋ? ਕੀ ਬਾਦਲ ਦੇ ਖਿਲਾਫ ਕਦੀ ਤੁਸੀਂ ਬੋਲੇ ਹੋ? ਬਾਦਲ ਦੇ ਖਿਲਾਫ ਕੋਈ ਮੂਵਮੈਂਟ ਬਣਾਉਣ ਲਈ ਆਪਣਾ ਯੋਗਦਾਨ ਪਾਇਆ? ਤੇ ਗ੍ਰੰਥੀ ਆਹ ਫੈਸਲਾ ਵਾਪਸ ਲੈ ਲੈਣਗੇ ਤੇ ਉਹ ਅਗਲੇ ਦਿਨ ਦੂਸਰਾ ਸ਼ੁਰੂ ਕਰ ਦੇਣਗੇ, ਦੂਸਰਾ ਤਰੀਕਾ ਅਪਣਾ ਲੈਣਗੇ। ਪਰ ਜਿਹੜੀ ਜੜ੍ਹਾਂ ਜਿਹੜੇ ਸਿਉਂਕ ਲੱਗੀ ਆ ਉਹ ਕਿਵੇਂ ਨਿਕਲੂਗੀ? ਅੱਜ ਮੈਂ ਦੇਖ ਰਿਹਾ, ਮੈਂ ਨੋਟ ਕਰ ਰਿਹਾ
ਕਿ ਅੱਜ ਫਲਾਣੇ ਬਾਬੇ ਦੀ WhatsApp ਤੇ ਆਈ, ਉਹ ਬੜਾ ਖਿਲਾਫ ਬੋਲਿਆ ਗ੍ਰੰਥੀਆਂ ਦੇ। ਅੱਜ ਉਹ ਕਥਾਵਾਚਕ ਜਿਹੜੇ ਕਦੀ ਤਾਰੀਫ ਕਰਦੇ ਸੀ ਪ੍ਰਬੰਧਕ ਕਮੇਟੀ ਦੀ, ਫਿਰ ਪ੍ਰਧਾਨ ਦੀ, ਫਿਰ PTC ਦੀ, ਉਹ ਅੱਜ ਖਿਲਾਫ ਬੋਲ ਰਹੇ ਨੇ। ਉਹ ਖਿਲਾਫ ਬੋਲ ਰਹੇ ਨੇ ਲੋਕਾਂ ਦਾ ਗੁੱਸਾ ਦੇਖ ਕੇ। ਜਦੋਂ ਲੋਕਾਂ ਦਾ ਗੁੱਸਾ ਜਿਹੜਾ ਭੜਕਿਆ ਦੇਖ ਕੇ, ਤੇ ਅੱਜ ਬੜਾ ਸੋਹਣਾ ਉਹਨਾਂ ਨੂੰ ਬੋਲਣਾ ਆ ਗਿਆ। ਪਰ ਅੱਜ ਵੀ ਉਹ ਇਹ ਕਲੀਅਰ ਨਹੀਂ ਕਰ ਪਾ ਰਹੇ ਕਿ ਅਸੀਂ ਬਾਦਲ ਨੂੰ ਛੱਡਿਆ, ਅਸੀਂ ਬਾਦਲ ਨੂੰ ਨਕਾਰਿਆ, ਅਸੀਂ ਬਾਦਲ ਨੂੰ ਹਰਾਵਾਂਗੇ। ਅਸੀਂ ਇਹ ਗ੍ਰੰਥੀਆਂ ਦੀ ਪ੍ਰਥਾ ਜਿਹੜੀ ਇਹਨੇ ਆਪਣੀ ਪੈਰ ਦੀ ਜੁੱਤੀ ਸਮਝ ਕੇ ਬਦਲ ਦਿੰਦਾ ਜਥੇਦਾਰ ਨੂੰ, ਇਹ ਹਟਾਵਾਂਗੇ। ਇਹ ਫੈਸਲਾ ਨਹੀਂ ਲਿਆ, ਇਹ ਡਿਸੀਜਨ ਨਹੀਂ ਲਿਆ, ਤੇ ਉਹਨਾਂ ਦੀ ਕਮਿਟਮੈਂਟ ਹੈ ਨਹੀਂ ਅੱਜ ਵੀ, ਕਿਉਂਕਿ ਅੱਜ ਵੀ ਉਹ ਆਪਣਾ ਦੂਸਰਾ ਰਾਹ ਜਿਹੜਾ ਨਾ ਲੱਭੀ ਫਿਰਦੇ ਨੇ, ਕਿਤੇ ਕੋਈ ਤਰਲਾ ਕਰੇ ਤੇ ਅਸੀਂ ਚਲੇ ਜਾਈਏ। ਸੋ ਇਹ ਭਾਈ ਸਾਹਿਬ ਦੂਸਰੀ ਗੱਲ ਜਿਹੜੀ ਤੁਸੀਂ ਦੱਸੀ ਆ ਸਿਰ ਮੂੰਹ ਮਨਾਉਣ ਵਾਲੀ ਜਾਂ ਗੁਰਦੁਆਰਿਆਂ ਦੇ ਵਿੱਚ ਜਿਹੜਾ ਵਿਵਹਾਰ ਹੁੰਦਾ, ਇਹ ਗਲਤ ਆ। ਮੈਂ ਬਾਹਰ ਦੇਖਿਆ, ਨੋਟ ਕੀਤਾ ਕਿ ਬਾਹਰ ਜਿਨ੍ਹਾਂ ਨੇ ਸਿਰ ਮੂੰਹ ਮਨਾਏ ਨੇ ਉਹਨਾਂ ਸੇਵਾ ਬੜੀ ਕਰਦੇ ਨੇ, ਲੰਗਰ ਬਣਾਉਣ ਦੀ, ਭਾਂਡੇ ਮਾਂਜਣ ਦੀ। ਪਰ ਜਿਹੜੇ ਸਾਡੇ ਵਰਗੇ ਜਿਹੜੇ ਚੌਧਰੀ ਹੁੰਦੇ ਨੇ ਉਹ ਸਮਝਦੇ ਨੇ ਵੀ ਇਹਨਾਂ ਦਾ ਕੰਮ ਇਹੋ ਹੀ ਆ, ਤੇ ਜਦ ਕਿ ਸਭ ਤੋਂ ਵੱਡੀ ਸੇਵਾ ਇਹ ਆ ਭਾਂਡੇ ਮਾਂਜਣ ਦੀ ਤੇ ਲੰਗਰ ਦੀ। ਤੇ ਲੰਗਰ ਦੇ ਵਿੱਚ ਜਿਹੜੀ ਮਰਿਆਦਾ ਅਨੁਸਾਰ ਲੰਗਰ ਬਣਨਾ ਚਾਹੀਦਾ, ਇਹ ਉਹਨਾਂ ਨੇ ਆਪ ਸੇਵਾ ਨਹੀਂ ਨਿਭਾਈ। ਤੇ ਇਹ ਮੈਂ ਸਮਝਦਾ ਉਦੋਂ ਇਹ ਖਲਾਅ ਪੈਦਾ ਹੁੰਦਾ ਹੈ, ਜਾਂ ਉਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਜਦੋਂ ਕੋਈ ਸਿਰ ਮੂੰਹ ਮਨਾਉਣ ਵਾਲਾ ਵੀਰ ਕੋਈ ਕਹਿੰਦਾ ਕਿ ਸਾਨੂੰ ਵੀ ਮੈਂਬਰ ਪਾਓ, ਜਾਂ ਸਾਨੂੰ ਵੀ ਇਹਦੇ ਵਿੱਚ ਸੇਵਾ 'ਚ ਹਿੱਸਾ ਦਿਓ, ਜਾਂ ਉਹ ਦਖਲਅੰਦਾਜ਼ੀ ਕਰਦਾ, ਜਾਂ ਉਹ ਪੁੱਛਦਾ ਹੈ ਕੁਛ ਕਿ ਤੁਸੀਂ ਇਹ ਕੀ ਕਰ ਰਹੇ ਹੋ। ਤਾਂ ਇਹ ਲੜਾਈ ਪੈਂਦੀ, ਇਹ ਨਹੀਂ ਹੋਣੀ ਚਾਹੀਦੀ ਤੇ ਦੁਰਵਿਵਹਾਰ ਨਹੀਂ ਹੋਣਾ ਚਾਹੀਦਾ। ਜਿਹਨੇ ਅੰਮ੍ਰਿਤਪਾਨ ਨਹੀਂ ਕੀਤਾ ਉਹ ਦੋਸ਼ੀ ਨਹੀਂ, ਉਹ ਗੁਰੂ ਨਾਨਕ ਨਾਮ ਲੇਵਾ। ਦੋਸ਼ੀ ਉਹ ਹੈ ਜਿਹੜਾ ਅੰਮ੍ਰਿਤਪਾਨ ਕਰਕੇ ਤੇ ਉਹਦੇ ਤੋਂ ਬੇਮੁਖ ਹੋ ਜਾਵੇ ਗੁਰੂ ਤੋਂ। ਪਰ ਜਿੰਨੀ ਦੇਰ ਤੱਕ ਅੰਮ੍ਰਿਤਪਾਨ ਨਹੀਂ ਕਰਦਾ ਉਦੋਂ ਤੱਕ ਪ੍ਰੇਰਨਾ ਹੋਣੀ ਚਾਹੀਦੀ ਹੈ, ਅਰਦਾਸ ਹੋਣੀ ਚਾਹੀਦੀ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਨਾਲ ਆਪਣਾ ਸਿੰਘ ਬਣਾ, ਆਪਣੀ ਸਿੱਖੀ ਦੇ ਨਾਮ ਦੀ ਦਾਤ ਬਖਸ਼, ਸਾਡੀ ਆਤਮਾ ਤੇਰੇ ਪਰਮਾਤਮਾ ਤੇਰੇ ਚਰਨਾਂ 'ਚ ਮਿਲ ਜਾਵੇ। ਤੋ ਇਹ ਇਸ ਤਰ੍ਹਾਂ ਦਾ ਵਿਵਹਾਰ ਹੋਣਾ ਚਾਹੀਦਾ। ਅਜੇ ਸਾਡੇ ਨਾਲ ਜੁੜੇ ਨੇ ਜਸਵੀਰ ਸਿੰਘ ਜੀ ਸਿਆਟਲ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਮੈਂ ਭਾਈ ਸਾਹਿਬ ਸਵਾਲ ਪੁੱਛਣਾ ਸੀਗਾ, ਜਿਹੜੇ ਹਿੰਦੁਸਤਾਨ ਦੇ ਜਿਹੜਾ ਸੰਵਿਧਾਨ ਆ, ਉਹਦੇ ਚੋਣ ਕਮਿਸ਼ਨ ਦਾ ਜਿਹੜਾ ਸੰਵਿਧਾਨ ਬਣਾਇਆ ਹੋਇਆ, ਉਹਦੇ ਮੁਤਾਬਿਕ ਕੋਈ ਵੀ ਰਾਜਨੀਤਿਕ ਪਾਰਟੀ ਜਿਹੜੀ ਆ ਉਹ ਧਾਰਮਿਕ ਪ੍ਰੋਗਰਾਮ 'ਚ ਹਿੱਸਾ ਨਹੀਂ ਲੈ ਸਕਦੀ। ਜਿਵੇਂ ਅਕਾਲੀ ਦਲ ਹੈ ਸਿਆਸੀ ਪਾਰਟੀ ਹੈ, ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਇਲੈਕਸ਼ਨ ਆ ਕਿਉਂ ਲੜਦੀ ਆ? ਇੱਕ ਸਵਾਲ ਭਾਈ ਸਾਹਿਬ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਸੀ ਅਜੇ ਕਿ ਇਹਨੇ 90 ਦੇ ਵਿੱਚ ਕਾਨਫਰੰਸ ਦੇ ਵਿੱਚ ਚੇਂਜ ਲਿਆਂਦਾ, ਇੱਕ ਉਹਦੇ ਵਿੱਚ ਜਿਹੜਾ ਸੰਵਿਧਾਨ ਸੀ ਅਕਾਲੀ ਦਲ ਦਾ, ਉਹਦੇ ਵਿੱਚ ਚੇਂਜ ਕਰਕੇ ਇਹਨੂੰ ਪੰਜਾਬੀ ਪਾਰਟੀ ਬਣਾ ਲਿਆ। ਤੋ ਜਦੋਂ ਇਹ ਪੰਜਾਬੀ ਪਾਰਟੀ ਇਹ ਇਲੈਕਸ਼ਨ ਕਮਿਸ਼ਨ ਦੇ ਕੋਲੇ ਜਾ ਚਲੇ ਗਿਆ ਸੰਵਿਧਾਨ, ਇਲੈਕਸ਼ਨ ਕਮਿਸ਼ਨ ਇਹ ਤੇ ਸੰਤੁਸ਼ਟ ਹੈ ਕਿ ਪੰਜਾਬੀ ਪਾਰਟੀ ਉਹ ਇਲੈਕਸ਼ਨ 'ਚ ਹਿੱਸਾ ਲੈ ਰਿਹਾ। ਪਰ ਜਦੋਂ ਇਹਨੇ SGPC ਲੜਨੀ ਹੁੰਦੀ ਆ, ਮੈਂ ਉਹੀ ਦੱਸਣ ਲੱਗਾ ਜੀ, ਮੇਰੀ ਗੱਲ ਤੇ ਸੁਣੋ। ਜਦੋਂ SGPC ਲੜਨੀ ਹੁੰਦੀ ਆ ਉਦੋਂ ਇਹਦਾ ਸਿੰਬਲ ਬਦਲ ਜਾਂਦਾ। ਜਿਹੜਾ ਸਿੰਬਲ ਆ ਤੱਕੜੀ ਆ, ਉਹ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਵਿੱਚ ਵਿਧਾਨ ਸਭਾ ਜਾਂ ਲੋਕ ਸਭਾ 'ਚ ਹੁੰਦਾ, ਉਹ ਪ੍ਰਬੰਧਕ ਕਮੇਟੀ 'ਚ ਨਹੀਂ ਲੈ ਸਕਦਾ। ਪਰ ਪ੍ਰਬੰਧਕ ਕਮੇਟੀ ਦੇ ਵਿੱਚ ਉਸੇ ਅਕਾਲੀ ਦਲ ਦਾ ਨਾਂ ਯੂਜ਼ ਕਰਕੇ ਉਹਨੂੰ ਪੁਰਾਣੀ ਜਥੇਬੰਦੀ, ਸ਼ਹੀਦਾਂ ਦੀ ਜਥੇਬੰਦੀ ਕਹਿ ਕੇ ਕਮੇਟੀ ਦਾ ਲਾਹਾ ਲੈ ਰਿਹਾ। ਪਰ ਸਾਡੇ ਜਿਹੜੇ ਇੱਥੋਂ ਦਾ ਸਿਸਟਮ ਆ, ਸਾਡੇ ਜਿਹੜੇ ਵਿਰੋਧੀ ਨੇ, ਬਾਦਲ ਦੇ ਵਿਰੋਧੀ ਨੇ, ਉਹਨਾਂ ਦੀ ਨਾ ਤੇ ਇੰਨੀ ਸਟੱਡੀ ਆ, ਨਾ ਉਹ ਇਹਨਾਂ ਰੌਲਾ ਪਾਉਂਦੇ ਨੇ, ਨਾ ਇੰਨੀ ਜਾਣਕਾਰੀ ਦਿੰਦੇ ਨੇ, ਤੇ ਨਾ ਹੀ ਉਹ ਇੱਕ ਪਲੇਟਫਾਰਮ ਦੇ ਸਕੇ ਜਿਹਦੇ ਪਲੇਟਫਾਰਮ ਤੇ ਆਮ ਲੋਕਾਂ ਦਾ ਵਿਸ਼ਵਾਸ ਹੋਵੇ। ਇਹ ਧੋਖਾ ਕਰ ਰਿਹਾ ਸਾਡੀ ਕੌਮ ਦੇ ਨਾਲ। ਇਹ ਜੋ ਕੁਛ ਵੀ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਉਹਨੇ ਕੀਤਾ ਹੋਇਆ ਆਲਰੇਡੀ। ਮੈਂ ਐਵੇਂ ਨਹੀਂ ਕਿਹਾ ਕਿ ਇਹਨੇ ਅਕਾਲੀ ਦਲ ਦੀ ਰੂਹ ਕੱਢ ਕੇ ਸੁੱਟ ਦਿੱਤੀ, ਉਹ ਮੈਂ ਇਸੇ ਕਰਕੇ ਕਿਹਾ ਸੀ ਕਿਉਂਕਿ ਇਹਨੇ ਸੰਵਿਧਾਨ ਦੇ ਅਨੁਸਾਰ ਇਲੈਕਸ਼ਨ ਕਮਿਸ਼ਨ ਨੂੰ ਦੇ ਕੋਲ ਮਨਜ਼ੂਰਸ਼ੁਦਾ ਜਿਹੜਾ ਸੰਵਿਧਾਨ ਹੈ ਉਹ ਪਾਸ ਕਰਵਾਇਆ ਹੋਇਆ, ਲੇਕਿਨ ਸੰਗਤ ਨੂੰ ਸ਼ੋਅ ਨਹੀਂ ਕੀਤਾ ਹੋਇਆ। ਸਿੱਖਾਂ ਨੂੰ ਦਿਖਾਵੇ ਲਈ ਕੁਛ ਹੋ ਰਿਹਾ, ਖਾਣ ਵਾਲੇ ਦੰਦ ਹੋਰ ਰੱਖੇ ਹੋਏ, ਦਿਖਾਉਣ ਵਾਲੇ ਹੋਰ ਰੱਖੇ ਹੋਏ ਆ। ਤੇ ਇਹ ਸਾਡੇ ਨਾਲ ਫਰਾਡ ਹੈ, ਇੱਕ ਧੋਖਾ ਹੈ ਸਾਡੇ ਨਾਲ ਜੀ। ਕੁਲਦੀਪ ਕੌਰ ਜੀ। ਕੁਲਦੀਪ ਕੌਰ ਜੀ। ਹਾਂਜੀ, ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਹਾਂਜੀ, ਉੱਦਾਂ ਤਾਂ ਸਾਡੀ ਚਲੋ ਅਸੀਂ ਬੋਲਣ ਦੇ ਲਾਇਕ ਤਾਂ ਨਹੀਂ ਹੈਗੇ ਤੁਹਾਡੇ ਸਾਹਮਣੇ, ਪਰ ਇੱਕ ਬੇਨਤੀ ਆ ਵੀ ਆਪਾਂ ਨੂੰ 30-32 ਸਾਲ ਹੋ ਗਏ, ਅੱਬਲ ਤਾਂ 27 ਤੋਂ ਹੀ ਆਪਾਂ ਇਹ ਬਸ ਗੱਲਾਂ ਕਰਨ ਜੋਗੇ ਮੇਰੇ ਖਿਆਲ 'ਚ ਤਾਂ ਰਹਿ ਗਏ, ਕਿਉਂਕਿ ਆਪਾਂ ਨੂੰ ਅੱਗੇ ਆਉਣ ਲਈ ਕੋਈ ਵਿਚਾਰ ਤਾਂ ਕਰਨੀ ਪੈਣੀ। ਇਹ ਗੱਲਾਂ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬਾਦਲ ਨੇ ਆਹ ਕੀਤਾ ਹਨਾ, ਪਰ ਸਾਡਾ ਖਾਲਸਾ, ਸਾਡਾ ਗੁਰੂ ਸਾਹਿਬ ਨੇ ਤਾਂ ਲੱਖਾਂ ਨਾਲ ਇੱਕ ਸਿੰਘ ਲੜੇ ਆ, ਤੇ ਅੱਜ ਆਪਾਂ 2 ਬੰਦਿਆਂ ਨੂੰ ਨਹੀਂ ਆਪਾਂ ਕੰਟਰੋਲ ਕਰ ਸਕੇ। ਹਾਂਜੀ,
ਦੇਖੋ ਇਹ ਆਪਣੇ ਲਈ ਬਹੁਤ ਅੱਜ ਕੌਮ ਤੇ ਜਿਹੜਾ ਦਰਦ ਆਪਾਂ ਨੂੰ ਆ ਨਾ, ਅੱਜ ਦੱਸਣ ਤੋਂ ਬਾਹਰ ਨੀਂਦਾਂ ਉੱਡ ਗਈਆਂ ਆਪਣੀਆਂ ਜੀ। ਪਰ ਇਹਦਾ ਹੱਲ ਮੇਰੇ ਖਿਆਲ 'ਚ ਤਾਂ ਹੁਣ ਆਪਾਂ ਨੂੰ ਬਹੁਤੀਆਂ ਗੱਲਾਂ ਕਰਨ ਨਹੀਂ, ਇੱਕ ਦੂਜੇ ਤੇ ਆਪਾਂ ਚਿੱਕੜ ਸਿੱਟਣ ਨਾਲ ਨਾ ਆਪਾਂ ਕੋਈ ਐਨ ਚੰਗਾ ਕੋਈ ਮਸਲਾ, ਇਹਦਾ ਕੋਈ ਮਸਲਾ ਹੱਲ ਕਰੀਏ ਜਿਹਦੇ ਨਾਲ ਆਪਣੀ ਕੌਮ ਬਚ ਜਾਵੇ। ਥੈਂਕ ਯੂ। ਤਾਂ ਬੀਬੀ ਜੀ ਜਿਹੜਾ ਚਿੱਕੜ ਸੁੱਟਣ ਵਾਲੀ ਤੁਸੀਂ ਗੱਲ ਕੀਤੀ ਆ ਨਾ, ਉਹ ਚਿੱਕੜ ਨਹੀਂ, ਇੱਕ ਜਦੋਂ ਵਿਚਾਰ ਚੱਲਦੀ ਆ ਉਦੋਂ ਤੁਸੀਂ ਸਵਾਲ ਕਰਦੇ ਹੋ ਤੇ ਜਵਾਬ ਦੇਣਾ ਪੈਂਦਾ, ਉਹ 'ਚ ਕਈ ਵਾਰੀ ਸੱਚ ਬੋਲਣਾ ਪੈਂਦਾ ਤੇ ਸੱਚ ਸੁਣਨਾ ਬੜਾ ਔਖਾ। ਨੰਬਰ 2 ਤੇ ਤੁਸੀਂ ਜਿਹੜੀ ਲੜਾਈ ਕੀਤੀ ਕਿ ਅਸੀਂ ਅੱਜ ਬਾਦਲ ਦਾ 1.25 ਲੱਖ ਨਾਲ ਲੜਨ ਵਾਲਾ ਸਿੰਘ ਸੀ ਤੇ ਬਾਦਲ ਦਾ ਅਸੀਂ ਜਵਾਬ ਨਹੀਂ ਦੇ ਸਕੇ, ਇਹ ਲੜਾਈ ਸਾਡੀ ਸੀਗੀ ਜਿਹੜੀ 10ਮ ਪਾਤਸ਼ਾਹ ਦੇ ਸਮੇਂ, ਉਦੋਂ ਲੜਾਈ ਸੀ ਮੱਸੇ ਰੰਗੜ ਵਾਲੀ, ਉਦੋਂ 2 ਸਿੱਖ ਲੜ ਸਕਦੇ ਸੀ। ਅੱਜ ਲੜਾਈ ਜਿਹੜੀ ਮਹਾਤਮਾ ਗਾਂਧੀ ਵਾਲੀ ਅਪਣਾ ਲਈ ਆ, ਇਹ ਵੋਟਾਂ ਦੀ ਲੜਾਈ, ਜਿਹਨੂੰ ਡੈਮੋਕ੍ਰੇਸੀ ਤੁਸੀਂ ਕਹਿੰਦੇ ਹੋ, ਤੁਹਾਡੀ ਬਾਹਰ ਦੀ ਡੈਮੋਕ੍ਰੇਸੀ ਤੇ ਪੰਜਾਬ ਦੀ ਡੈਮੋਕ੍ਰੇਸੀ 'ਚ ਜ਼ਮੀਨ ਅਸਮਾਨ ਦਾ ਫਰਕ ਆ। ਇਹ ਡੈਮੋਕ੍ਰੇਸੀ ਸਾਡੀ ਪੇਸ਼ ਨਹੀਂ ਜਾਣ ਦੇਣ ਲਈ। ਇਹ ਡੈਮੋਕ੍ਰੇਸੀ ਜਿਹੜੀ ਇਲੈਕਸ਼ਨ ਹੈ, ਇਹਨੇ ਸਿਲੈਕਸ਼ਨ ਨੂੰ ਨਾਸ ਮਾਰ ਦਿੱਤਾ, ਸਿਲੈਕਸ਼ਨ ਦਾ ਖਤਮ ਕਰ ਦਿੱਤੀ। ਇਸ ਇਲੈਕਸ਼ਨ ਦੇ ਸਿਸਟਮ ਦੇ ਵਿੱਚ ਆ ਕੇ ਸਾਡੇ ਵਰਗਾ ਗਰੀਬ ਸਿੱਖ ਕੁਝ ਨਹੀਂ ਕਰ ਸਕਦਾ, ਸਹਿਯੋਗ ਕਰ ਸਕਦਾ, ਉਹ ਅਸੀਂ ਹਰ ਸਮੇਂ ਤਿਆਰ ਆ। ਪਰਮਾਤਮਾ ਕਿਰਪਾ ਕਰੇ, ਜਦੋਂ ਸਾਨੂੰ ਲੱਗਾ ਕਿ ਕੋਈ ਵਸੀਲਾ ਬਣਦਾ ਹੈ ਜਾਂ ਉਸ ਪਾਸੇ ਅਸੀਂ ਯੋਗਦਾਨ ਪਾ ਸਕਦੇ, ਅਸੀਂ ਜ਼ਰੂਰ ਕਰਾਂਗੇ। ਜਿੱਥੋਂ ਤੱਕ 10ਮ ਪਾਤਸ਼ਾਹ ਦੇ ਕਾਲ ਦੀ ਲੜਾਈ ਸੀ ਜਿਹੜੀ 2 ਸਿੱਖ ਲੜ ਸਕਦੇ, ਉਹ ਸਾਨੂੰ ਜਦੋਂ ਪਰਮਾਤਮਾ ਨੇ ਮੌਕਾ ਦਿੱਤਾ ਅਸੀਂ ਉਹਨੂੰ ਬੜੀ ਕਿਰਪਾ ਨਾਲ ਸਿਰੇ ਚਾੜਿਆ। ਹਾਂਜੀ, ਸੁਖੀ ਗਰੇਵਾਲ ਜੀ ਟੋਰਾਂਟੋ ਤੋਂ। ਹਾਂਜੀ ਜੱਜਾ ਸਾਹਿਬ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਫਤਿਹ ਜੀ। ਜੱਜਾ ਸਾਹਿਬ, ਮੇਰਾ ਇੱਕ ਤਾਂ ਸਵਾਲ ਇਹ ਆ ਕਿ ਜਿਸ ਟਾਈਮ ਤੁਹਾਡੇ ਕੋਲੋਂ ਜਥੇਦਾਰੀ ਇਹਨਾਂ ਨੇ ਖੋਈ ਸੀ, ਤੁਹਾਨੂੰ ਲਾਂਭੇ ਕੀਤਾ ਸੀ ਉਹਦੇ ਤੋਂ, ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕੋਈ ਹੁਕਮ ਦਿੱਤਾ ਸੀਗਾ ਜਾਂ ਸਿੱਖ ਕੌਮ ਨੇ ਆਪਣਾ ਫਤਵਾ ਦਿੱਤਾ ਸੀ? ਔਰ ਦੂਜਾ ਮੇਰਾ ਸਵਾਲ ਇਹ ਆ, ਜਿਵੇਂ ਅੱਜ ਇਹ ਬੀਬੀ ਜੰਗੀਰ ਕੌਰ ਜਾਂ ਅਵਤਾਰ ਸਿੰਘ ਮੱਕੜ ਹੋਣੀ ਬਿਆਨ ਦੇ ਰਹੇ ਆ ਕਿ ਅਸੀਂ ਕੌਮ ਦੇ ਭਲੇ ਲਈ ਇਹ ਕੀਤਾ, ਜੋ ਵੀ ਮਾਫੀ ਦਿੱਤੀ ਆ ਉਹਨੂੰ ਸੱਚੇ ਸੌਦੇ ਵਾਲੇ ਸਾਹਿਬ ਨੂੰ, ਬਈ ਉਹਦੇ ਬਾਰੇ ਅਸੀਂ ਕੌਮ ਦੇ ਭਲੇ ਲਈ ਇਹ ਸਭ ਕੁਝ ਕੀਤਾ, ਕਿ ਅਸੀਂ ਆਪ ਖੁਦ ਜ਼ਿੰਮੇਵਾਰ ਨਹੀਂ, ਸਿੱਖ ਕੌਮ ਇਸ ਕੰਮ ਲਈ ਖੁਦ ਜ਼ਿੰਮੇਵਾਰ ਨਹੀਂ? ਜੇ ਅਸੀਂ ਸਿੱਖੀ ਦਾ ਪ੍ਰਚਾਰ ਹੈ ਸਾਡਾ ਇੰਨਾ ਵਧੀਆ ਹੁੰਦਾ, ਅੱਜ ਇਹ ਡੇਰਾਵਾਦ ਪੰਜਾਬ ਦੇ ਵਿੱਚ ਜਾਂ ਥਾਂ ਤੇ ਡੇਰੇ ਨਾ ਖੁੱਲ੍ਹਦੇ, ਸਾਡੀ ਜਿਹੜੀ ਕੌਮ ਇਹ ਵੱਖ-ਵੱਖ ਜਥੇਬੰਦੀਆਂ ਦੇ ਵਿੱਚ, ਧੜੇਬੰਦੀਆਂ ਦੇ ਵਿੱਚ ਵੰਡੀ ਨਾ ਜਾਂਦੀ, ਜੇ ਇੱਕ ਮਤਲਬ ਇੱਕ ਮੁੱਦੇ ਤੇ ਇਕੱਠੀ ਹੁੰਦੀ ਕੌਮ ਸਾਡੀ ਸਾਰੀ, ਤਾਂ ਸਾਨੂੰ ਇਹ ਅੱਜ ਕਿਸੇ ਵੀ ਇਹੋ ਜਿਹੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪੈਂਦਾ। ਮੈਂ ਪਤਾ ਹੀ ਮੇਰਾ ਸਵਾਲ ਸੀਗਾ ਜੀ। ਇੱਕ ਤਾਂ ਭਾਈ ਸਾਹਿਬ ਜਿਹੜਾ ਮੈਨੂੰ ਜਦੋਂ ਲਾਇਆ ਇਹਨਾਂ ਨੇ, ਉਦੋਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਸਾਈਨ ਕਰਵਾ ਕੇ ਤੇ ਇਹਨਾਂ ਨੇ ਇਹ ਇਲੈਕਸ਼ਨ ਕਮਿਸ਼ਨ ਹੈ, ਇੱਕ ਗੁਰਦੁਆਰਾ ਇਲੈਕਸ਼ਨ ਕਮਿਸ਼ਨ, ਇੱਕ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਬੋਰਡ ਆ, ਇੱਕ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਆ। ਉਹ ਜਿਹੜਾ ਜੁਡੀਸ਼ੀਅਲ ਕਮਿਸ਼ਨ ਉਹਦੇ ਵਿੱਚ ਜਿਹੜਾ ਜੱਜ ਬਹਿੰਦਾ ਉਹ ਅੱਧੀ ਸਜ਼ਾ, ਅੱਧੀ ਤਨਖਾਹ ਲੈਂਦਾ ਕਮੇਟੀ ਤੋਂ, ਅੱਧੀ ਲੈਂਦਾ ਸਰਕਾਰ ਕੋਲੋਂ। ਉਦੋਂ ਸਭ ਤੋਂ ਪਹਿਲਾਂ ਤੇ ਇਹਨਾਂ ਨੇ ਉਹਦਾ ਜੱਜ ਬਦਲਿਆ, ਕਸ਼ਮੀਰ ਸਿੰਘ ਪੱਟੀ ਨੂੰ ਬਦਲ ਕੇ ਇੱਕ ਆਪਣਾ ਬਿਠਾਇਆ। ਜਿਹੜਾ ਬਿਠਾਇਆ ਉਹਦੇ ਤੋਂ ਆਰਡਰ ਲੈ ਕੇ ਇਹਨਾਂ ਨੇ ਮੈਨੂੰ ਪਾਸੇ ਕੀਤਾ। ਪਹਿਲਾਂ ਟੌੜੇ ਦੇ ਹੁੰਦਿਆਂ ਹੀ ਟੌੜੇ ਨੂੰ ਪਾਸੇ ਕਰਕੇ ਉਹ ਤੋਂ ਵੱਖਰੀ ਮੀਟਿੰਗ ਬੁਲਾ ਕੇ 10 ਮੈਂਬਰਾਂ ਨੇ ਉਹਦੇ 'ਚ ਫੈਸਲਾ ਲੈ ਕੇ ਮੈਨੂੰ ਲਾਇਆ, ਤੇ ਫਿਰ ਮੈਨੂੰ ਲਾਉਣ ਤੋਂ ਬਾਅਦ ਟੌੜੇ ਨੂੰ ਲਾਇਆ। ਤੋ ਜਿਹੜਾ ਸਾਰਾ ਪ੍ਰਭਾਵ ਸੀਗਾ ਉਹ ਸਰਕਾਰੀ ਸੀਗਾ। ਸਰਕਾਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਵੀ ਇੰਨੀ ਯੈਸ ਨਹੀਂ ਸੀ ਜਿੰਨਾ ਟੋਟਲ ਸਰਕਾਰ ਦਾ ਪ੍ਰਭਾਵ ਸੀ, ਤੇ ਸਰਕਾਰ ਸੀਗੀ ਪ੍ਰਕਾਸ਼ ਸਿੰਘ ਬਾਦਲ ਦੀ। ਤੇ ਇਹੋ ਹੀ ਸਾਡਾ ਵਿਰੋਧ ਸੀ ਵੀ ਜੇ ਅੱਜ ਤੂੰ ਇਹ ਕੁਕਰਮ ਕਰ ਸਕਦਾ ਤੇ ਕੱਲ ਨੂੰ ਕੋਈ ਕਾਂਗਰਸ ਦਾ ਚੀਫ ਮਿਨਿਸਟਰ ਵੀ ਕਰ ਸਕਦਾ, ਤੇ ਤੂੰ ਅਕਲ ਕਰ। ਤੋ ਇਹ ਸਾਰਾ ਸਿਸਟਮ ਜਿਹੜਾ ਸਰਕਾਰੀ ਸਿਸਟਮ ਦੇ ਨਾਲ ਹੀ ਹੋਇਆ ਸੀ। ਸਰਕਾਰੀ ਸਿਸਟਮ ਦੇ ਨਾਲ ਹੀ ਪੂਰਨ ਸਿੰਘ ਨੂੰ ਲਾਇਆ ਤੇ ਉਹਨੂੰ ਬਣਾਇਆ। ਉਹਦੇ ਜਦੋਂ ਬਣਾਇਆ ਪੂਰਨ ਸਿੰਘ ਨੂੰ, ਉਦੋਂ ਵੀ ਖਾਸ ਕਰਕੇ ਜਿਹੜਾ ਉਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਰਿਹਾਇਸ਼ੀ ਜਗ੍ਹਾ ਹੁੰਦੀ ਆ ਮਿਨਿਸਟਰਾਂ ਦੇ ਰਹਿਣ ਲਈ, ਜਿਹਨੂੰ ਉਹ ਕੀ ਕਹਿ ਦਿੰਦੇ ਨੇ, ਮੇਰੇ ਧਿਆਨ ਚੋਂ ਬਾਹਰ ਆ ਗਿਆ, ਜਿਹੜਾ ਸਰਕਾਰੀ ਸਰਕਟ ਹਾਊਸ ਦੇ ਵਿੱਚ ਇਹਨੂੰ ਬੁਲਾ ਕੇ ਤੇ ਇਹਨੂੰ ਬਣਾਇਆ ਗਿਆ ਪੂਰਨ ਸਿੰਘ ਨੂੰ, ਤੇ ਉਹ ਉਸੇ ਤਰ੍ਹਾਂ ਹੀ ਲਾਇਆ ਗਿਆ। ਫਿਰ ਉਸ ਤੋਂ ਬਾਅਦ ਉਸੇ ਤਰ੍ਹਾਂ ਹੀ ਬਣਾਇਆ ਗਿਆ ਇਹਨੂੰ ਵਦੰਤੀ ਜੀ ਨੂੰ, ਤੇ ਉਸੇ ਤਰ੍ਹਾਂ ਹੀ ਲਾਇਆ ਗਿਆ। ਫਿਰ ਉਸੇ ਤਰ੍ਹਾਂ ਹੀ ਇਹਨੂੰ ਬਣਾਇਆ ਗਿਆ ਗੁਰਬਚਨ ਸਿੰਘ ਨੂੰ। ਇਹ ਸਾਰਾ ਜਿੰਨਾ ਵੀ ਸਿਸਟਮ ਆ ਇਹ ਪ੍ਰਕਾਸ਼ ਸਿੰਘ ਬਾਦਲ ਦੀ ਇਸ਼ਾਰਿਆਂ ਤੇ ਘੁੰਮਦਾ। ਤੇ ਜੇ ਬੀਬੀ ਜਗੀਰ ਕੌਰ ਨੇ ਕੋਈ ਬਿਆਨ ਦਿੱਤਾ ਤੇ ਜੇ ਮੱਕੜ ਨੇ ਕੋਈ ਬਿਆਨ ਦਿੱਤਾ, ਤੇ ਇਹ ਵੀ ਆਪਣੀ ਪੋਜੀਸ਼ਨ ਨੂੰ ਸੁਰੱਖਿਅਤ ਰੱਖਣ ਲਈ ਬਾਦਲ ਦੀ ਵਫਾ ਕਮਾਉਣ ਲਈ ਵੀ ਇਹ ਬਿਆਨ ਦਿੱਤੇ। ਇਸ ਤੋਂ ਇਲਾਵਾ ਇਹਨਾਂ ਦਾ ਕੋਈ ਮੁੱਲ ਨਹੀਂ ਹੈਗਾ। ਸਭ ਨੂੰ ਪਤਾ ਹੈ ਕਿ ਸਿੱਖ ਉਬਲੇ ਪਏ ਆ, ਸਿੱਖ ਵਿਰੋਧ ਕਰ ਰਿਹਾ, ਸਭ ਨੂੰ ਪਤਾ।
ਪਰ ਬਾਦਲ ਆਪ ਨਹੀਂ ਜਵਾਬ ਦੇ ਰਿਹਾ, ਆਪ ਨਹੀਂ ਬੋਲਦਾ ਪਿਆ ਉਹਦਾ ਮੁੰਡਾ, ਲੇਕਿਨ ਉਹ ਆਪਣੇ ਫੀਲਿਆਂ ਤੋਂ ਬੁਲਾਉਂਦਾ ਪਿਆ। ਤੋ ਇਹ ਸਾਰਾ ਜੋ ਕੁਝ ਵੀ ਹੋ ਰਿਹਾ ਇਹ ਸਵਾਰਥ ਲਈ ਸਾਨੂੰ ਬੇਵਕੂਫ ਬਣਾਉਣ ਵਾਲਾ ਰਾਹ ਅਪਣਾਇਆ ਹੋਇਆ ਇਹਨਾਂ ਨੇ। ਇਹ ਸੰਗਤ ਦੇ ਬਿਲਕੁਲ ਵਿਪਰੀਤ ਹੈ। ਟੋਰਾਂਟੋ ਤੋਂ ਨੇ ਜੀ ਕੁਲਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਇੱਕ ਜਿਹੜਾ ਜਥੇਦਾਰ ਮਲ ਸਿੰਘ ਤੇ ਹਮਲਾ ਕੀਤਾ ਸੀ ਸਿੰਘ ਸਾਹਿਬ ਨੇ ਆਪਣੇ ਨੇ ਜੋਗਾ ਸਿੰਘ ਹੋਣਾ ਦਾ, ਉਹਨਾਂ ਦੇ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਵੀ ਸਾਡੇ ਦਾ ਕੋਈ ਖਬਰ ਹੈ ਨਹੀਂ ਜੀ। ਤੁਹਾਨੂੰ ਜੇ ਪਤਾ ਹੋਵੇ, ਤੁਹਾਡੇ ਧਿਆਨ ਚ ਹੋਵੇ ਕਿ ਉਹਦਾ ਕੀ ਕੀਤਾ, ਜਿਹੜੀ ਇਹਨਾਂ ਦੀ ਟਾਸਕ ਫੋਰਸ ਨੇ ਜਾਂ ਪੁਲਿਸ ਨੇ ਕਿੱਥੇ ਰੱਖਿਆ ਆ ਜਾਂ ਉਹਨਾਂ ਦੇ ਘਰ ਪਹੁੰਚ ਗਿਆ, ਇਹਦੇ ਬਾਰੇ ਦੱਸੋ ਜੇ ਕੁਝ ਪਤਾ ਹੋਵੇ। ਦੂਸਰਾ, ਜਿੱਦਾਂ ਤੁਸੀਂ ਕਹਿੰਦੇ ਸੀ ਇਹਨੇ ਅਕਾਲੀ ਦਲ ਨੇ 2 ਸੰਵਿਧਾਨ ਰੱਖੇ ਆ ਤੇ ਉਹਦੇ ਅਗੇਂਸਟ ਬਲਵੰਤ ਸਿੰਘ ਖੇੜਾ ਨਾਮ ਦੇ ਵਿਅਕਤੀ ਨੇ ਹੁਸ਼ਿਆਰਪੁਰ ਦੀ ਕੋਰਟ 'ਚ ਤੇ ਦਿੱਲੀ ਦੀ ਕੋਰਟ 'ਚ 2 ਕੇਸ ਕੀਤੇ ਆ। ਉਹ ਸੁਪਰੀਮ ਕੋਰਟ ਚੱਲ ਰਿਹਾ। ਹਾਂਜੀ, ਚੱਲ ਰਿਹਾ, ਪਰ ਉਹਦੇ ਵਿੱਚ ਕਿਉਂ ਇੰਨੀਆਂ ਲੰਮੀਆਂ ਤਰੀਕਾਂ ਪਾਈਆਂ ਜਾ ਰਹੀਆਂ? ਕੀ ਸਿੱਖ ਸੰਗਤ ਜਾਂ ਸਾਡੀਆਂ ਜਥੇਬੰਦੀਆਂ ਵੱਲੋਂ ਬਲਵੰਤ ਸਿੰਘ ਖੇੜਾ ਦੇ ਨਾਲ ਖੜੇ ਹੁੰਦੇ ਆ ਜਾਂ ਨਹੀਂ ਖੜੇ ਹੁੰਦੇ ਇਸ ਮਾਮਲੇ 'ਚ? ਕਿਉਂਕਿ ਜੇ ਇਸ ਮਾਮਲੇ ਦੇ ਵਿੱਚ ਫੈਸਲਾ ਬਾਦਲ ਦੇ ਅਗੇਂਸਟ ਆ ਜਾਂਦਾ, ਅਕਾਲੀ ਦਲ ਦੇ ਖਿਲਾਫ, ਸਾਡਾ ਅੱਧਾ ਰਾਹ ਤਾਂ ਉਦੋਂ ਹੀ ਪੱਧਰਾ ਹੋ ਜਾਂਦਾ। ਕਿਉਂ ਨਹੀਂ ਅਸੀਂ ਉਹਦੀ ਸਪੋਰਟ ਕਰਦੇ ਉਸ ਕੇਸ ਦੇ ਵਿੱਚ? ਤੇ ਅਸੀਂ ਕਿੱਥੇ ਖੜੇ ਹਾਂ ਉਸ ਕੇਸ ਦੇ ਬਾਰੇ ਦੱਸਿਓ ਜੀ। ਥੈਂਕ ਯੂ। ਇੱਕ ਤਾਂ ਜੀ ਜਿਹੜਾ ਨਿਹੰਗ ਸਿੰਘ ਨੇ ਜਿਹੜੇ ਨੇ ਵੀ ਕੱਲ ਨੂੰ ਹਮਲਾ ਕੀਤਾ, ਜਦੋਂ ਕੋਈ ਹਮਲਾ ਕਰਦਾ ਹੈ ਤੇ ਉਹਨੂੰ ਇਹੋ ਜਿਹੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੁੰਦਾ ਹੈ ਕਿ ਜਦੋਂ ਕੋਈ ਆਪਣਾ ਡਿਸੀਜਨ ਲੈਂਦਾ ਤੇ ਉਹਨੂੰ ਉਹਦਾ ਰਿਜ਼ਲਟ ਸੋਚ ਕੇ ਲੈਂਦਾ, ਤੇ ਉਹਦੇ ਬਾਰੇ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ, ਨਾ ਹੀ ਮੈਂ ਤੁਹਾਨੂੰ ਦੇ ਸਕਦਾ। ਜਿਹੜਾ ਤੁਸੀਂ ਕਹਿੰਦੇ ਕੋਰਟ ਦੇ ਵਿੱਚ ਖੇੜਾ ਸਾਹਿਬ ਨੇ ਕੇਸ ਪਾਇਆ ਹੋਇਆ, ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ। ਸੁਪਰੀਮ ਕੋਰਟ ਦੇ ਵਿੱਚ ਜਥੇਬੰਦੀਆਂ ਜਾਂ ਕੋਈ ਕੁਝ ਨਹੀਂ ਕਰ ਸਕਦਾ, ਉੱਥੇ ਵਕੀਲ ਹੀ ਕੁਝ ਕਰ ਸਕਦੇ ਆ। ਤੇ ਵਕੀਲ, ਮੈਂ ਤੁਹਾਨੂੰ ਇੱਕ ਮੋਟਾ ਜਿਹਾ ਇਲਾਜ ਦੱਸਾਂ ਵੀ ਇੱਕ ਬਾਬਰੀ ਮਸਜਿਦ ਨੂੰ ਰਾਮਚੰਦਰ ਜੀ ਦੀ ਜਨਮਗਾਹ ਕਹਿੰਦੇ ਨੇ, ਉਹਦਾ ਫੈਸਲਾ 125 ਸਾਲ ਤੋਂ ਉੱਥੇ ਲਟਕਿਆ ਹੋਇਆ ਸੁਪਰੀਮ ਕੋਰਟ 'ਚ। ਤੇ ਇਹ ਸੁਪਰੀਮ ਕੋਰਟ ਦੇ ਹਿਸਾਬ ਕਿਤਾਬ ਇਸ ਤਰ੍ਹਾਂ ਦੀ ਇੱਕ ਕਮੇਟੀ ਰੱਦ ਕੀਤੀ ਹੋਈ ਆ, 5 ਸਾਲ ਪੂਰੇ ਹੋ ਗਏ ਆ, ਹਾਈ ਕੋਰਟ ਨੇ ਰੱਦ ਕਰ ਦਿੱਤੀ, ਸੁਪਰੀਮ ਕੋਰਟ 'ਚ ਉਹਦਾ ਫੈਸਲਾ ਆਉਣਾ ਬਾਕੀ ਆ। ਉਹ ਜਿਹੜੇ ਫੈਸਲੇ ਆ ਉਹ ਜਦੋਂ ਤੁਸੀਂ ਉਹਨਾਂ ਤੇ ਡਿਪੈਂਡੈਂਟ ਹੋ ਜਾਂਦੇ ਹੋ ਤੇ ਫਿਰ ਇਸ ਤਰ੍ਹਾਂ ਹੀ ਹੋਣੇ ਆ। ਲੇਕਿਨ ਸਾਨੂੰ ਗੁਰੂ ਮਹਾਰਾਜ ਨੇ ਅਕਾਲ ਤਖਤ ਦਿੱਤਾ ਸੀ, ਜਿਹੜੇ ਅਕਾਲ ਤਖਤ ਤੇ ਪੰਥ ਤੇ ਗ੍ਰੰਥ ਦਾ ਸੰਵਿਧਾਨ ਗੁਰੂ ਸਾਹਿਬ ਜੀ ਦਾ ਹੁਕਮ ਸੀ, ਉਹਦੇ ਜੇ ਉਹਨੂੰ ਸਟਰੋਂਗ ਬਣਾ ਲਈਏ, ਅਕਾਲ ਤਖਤ ਨੂੰ ਨਿਊਟਰਲ ਕਰ ਲਈਏ, ਤਾਂ ਮੈਂ ਨਹੀਂ ਸਮਝਦਾ ਕਿਤੇ ਵੋਟਾਂ ਲੈਣ ਲਈ ਸ਼ਰਾਬ ਬਣਾਉਣੀ ਪਵੇ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਾਉਣ ਲਈ, ਜਾਂ ਕੋਈ ਪ੍ਰਬੰਧਕ ਕਮੇਟੀ ਦਾ ਮੈਂਬਰ ਗੁਰੂ ਘਰ ਨਾਲ ਗਦਾਰੀ ਕਰ ਜਾਵੇ, ਜਾਂ ਕੋਈ ਚੌਧਰੀ ਬਣ ਕੇ ਸਾਡਾ ਲੀਡਰ ਗਦਾਰੀ ਕਰ ਜਾਵੇ। ਅਸੀਂ ਜਿੰਨੀ ਦੇਰ ਤੱਕ ਅਕਾਲ ਤਖਤ ਨੂੰ ਸਟਰੋਂਗ ਨਹੀਂ ਕਰਦੇ, ਇਹ ਪ੍ਰਭੂ ਸੱਤਾ ਸੰਪੰਨ ਨਹੀਂ ਕਰਦੇ, ਇਹਨੂੰ ਕੁਦਰਤੀ ਮਰਿਆਦਾ ਦੇ ਵਿੱਚ ਨਹੀਂ ਲਿਆਉਂਦੇ, ਜਿਹੜੀ ਨਿਗਾਹ ਨਾਲ ਇਹਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਣਾਇਆ ਤੇ ਸੋਚਿਆ ਤੇ ਵਿਚਾਰਿਆ ਸਥਾਪਿਤ ਕੀਤਾ, ਉਸ ਪੋਜੀਸ਼ਨ 'ਚ ਨਹੀਂ ਲਿਆਉਂਦੇ, ਉਨੀ ਦੇਰ ਤੱਕ ਸਾਨੂੰ ਇਹ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਹੀ ਪੈਣਾ। ਜੀ ਤੇ ਜੀ ਸਰੋਤਿਓ, ਅਸੀਂ ਜਿੰਨੇ ਕੁ ਹੋਲਡ ਤੇ ਆ ਉਹਨਾਂ ਨੂੰ ਲੈ ਸਕਾਂਗੇ, ਅਸੀਂ ਹੋਰ ਕਾਲਰ ਨਹੀਂ ਲੈ ਸਕਾਂਗੇ। ਤਾਰਾ ਸਿੰਘ ਜੀ। ਹਾਂਜੀ, ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਜੈਦਾਰ ਜੀ, ਛੋਟਾ ਕੁਐਸਚਨ, ਜਿੱਦਾਂ ਹੁਣ ਆਪਣੇ 84 ਦੰਗੇ ਹੋਏ ਸੀਗੇ, ਇੰਦਰਾ ਗਾਂਧੀ ਦੇ ਅਡਵਾਨੀ ਦੇ ਫਾਦਰ ਦਾ ਰੋਲ ਸੀ, ਤਿੰਨਾਂ ਤਰ੍ਹਾਂ ਦਾ ਸੀਗਾ। ਇੰਦਰਾ ਗਾਂਧੀ ਜੋ ਲੋਕਾਂ ਨੂੰ ਸਵਾਇਆ ਕਰਦਾ, ਉਹਨਾਂ ਦੇ ਬਾਦਲ ਜੇ ਤੇ ਤੁਰਿਆ ਫਿਰਦੇ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਇਹਦੇ ਬਾਰੇ ਮੇਰਾ ਕੋਈ ਵਿਚਾਰ ਨਹੀਂ ਜੀ। ਜੇ ਕੋਈ ਜਿਨ੍ਹਾਂ ਦਾ ਵਿਚਾਰ ਹੋਊਗਾ ਉਹਦਾ ਰਿਜ਼ਲਟ ਲਿਆਉਣਗੇ ਸਾਹਮਣੇ, ਜਾਂ ਤੁਹਾਨੂੰ ਦਿਸ ਪੈਣਾ ਆਪਣੇ ਆਪ ਹੀ, ਜਿਵੇਂ ਇੰਦਰਾ ਗਾਂਧੀ ਦਾ ਦਿਸ ਪਿਆ। ਮੇਰਾ ਕੋਈ ਵਿਚਾਰ ਨਹੀਂ ਇਹਦੇ ਮਾਮਲੇ 'ਚ ਜੀ। ਤੇ ਸਾਡੇ ਅਗਲੇ ਕਾਲਰ ਨੇ ਜੀ ਨਿਊਯਾਰਕ ਤੋਂ ਪਰਵਿੰਦਰ ਸਿੰਘ ਢਿੱਲੋਂ ਜੀ। ਹਾਂਜੀ, ਜੈਦਾਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਹਾਂਜੀ ਜੈਦਾਰ ਸਾਹਿਬ ਜੀ, ਮੈਂ ਆਪਣਾ ਪੁੱਛਣਾ ਚਾਹੁੰਦਾ, ਪਹਿਲਾਂ ਤੋਂ ਜਿਹੜੇ ਤੁਸੀਂ ਹੁਕਮਨਾਮੇ ਜਾਰੀ ਕੀਤੇ ਤੁਹਾਡੇ ਹੁੰਦਿਆਂ, ਜਿਹੜੇ ਤੁਸੀਂ ਕੀਤੇ ਬਹੁਤ ਵਧੀਆ ਰਹੇ, ਕੈਨੇਡੀਅਨ ਬਾਰੇ ਜਾਂ ਜੋ ਵੀ ਨਾ, ਆਪਣੇ ਕਿਸੇ ਨੇ ਉਹ ਅਖਬਾਰ ਨੂੰ ਵੀ ਟੱਚ ਨਹੀਂ ਕੀਤਾ, ਤੇ ਜਿਹੜੇ ਉਹ ਲੋਕ ਹੀ ਉਹ ਵੀ ਕੁਝ ਮਾਫੀ ਮੰਗਿਆ ਨਾ ਜਾ ਕੇ ਜੀ। ਤੇ ਜੈਦਾਰ ਜੀ, ਇੱਕ ਮੈਂ ਗੱਲ ਪੁੱਛਣੀ ਚਾਹੁੰਦਾ, ਜਿਹੜਾ ਸਰਬਤ ਖਾਲਸਾ ਆਪਾਂ ਸੱਦਣਾ ਉੱਥੇ, ਜਿਹੜਾ 4-5 ਪਾਰਟੀਆਂ ਕਹਿ ਰਹੀਆਂ, ਤੇ ਜੇ ਮੰਨ ਲਓ ਸੱਦ ਲੈਂਦੇ ਆ, ਕੋਈ ਆਪਣੇ ਕੋਈ ਪਾਸ ਕਰਦੇ ਆ ਮਤਾ ਉੱਥੇ, ਤੇ ਕੀ ਇਹ ਬਾਦਲ ਗਰੁੱਪ ਮੰਨੂਗਾ ਉਹਨੂੰ ਮਤੇ ਨੂੰ, ਜਾਂ ਕਿੱਦਾਂ ਵੀ? ਜੇ ਆਪਣੇ ਇਹਦੇ ਬਾਰੇ ਦੱਸਿਓ ਜੀ। ਭਾਈ ਸਾਹਿਬ ਜੀ, ਗੱਲ ਇਹ ਆ ਕਿ ਬਣਵਾਉਂਦੀ ਹੁੰਦੀ ਆ ਤਾਕਤ ਜੇ ਸਿੱਖਾਂ ਦੀ ਦਿਸੀ, ਉਹ 'ਚ ਹੋ ਗਿਆ 2-3 ਲੱਖ ਦਾ ਇਕੱਠ, ਤੇ ਫਿਰ ਤੇ ਬੁੱਲਾਂ ਤੇ ਸਿੱਕਰੀਆ ਹੋਊਗੀ ਬਾਦਲ ਦੇ। ਤੇ ਜੇ 4-5 ਹਜ਼ਾਰ ਤੋਂ ਵੱਧ ਕੋਈ ਸਿੱਖ ਨਾ ਆਇਆ, ਤੇ 4-5 ਹਜ਼ਾਰ ਤੇ ਕੋਈ ਵੀ ਪੋਲੀਟੀਕਲ ਪਾਰਟੀ ਇੱਥੇ 10-10 20 ਹਜ਼ਾਰ ਦੇ ਇਕੱਠ ਰੋਜ਼ ਹੋਣ ਡਏ ਨੇ, ਤੇ ਉਹਦਾ ਅਸਰ ਨਹੀਂ ਪੈਣਾ, ਉਹਦੇ ਨਾਲ ਸਾਡੀ ਹੋਰ ਖਿੱਲੀ ਉੱਡੂਗੀ। ਤੇ ਉਹ ਦੂਸਰਾ, ਇਹਦੇ ਵਿੱਚ ਤਾਕਤ ਨਹੀਂ ਮਿਲ ਜਾਂਦੀ। ਤਾਕਤ ਮਿਲਦੀ ਹੈ ਜੇ ਤੁਸੀਂ ਅੱਜ
ਕਿਤੇ 50 ਲੱਖ ਦਾ ਇਕੱਠ ਕਰ ਲਓ, ਉਹਨੂੰ ਸਰਬੱਤ ਖਾਲਸਾ ਕਹਿ ਕੇ ਤੇ ਉਹਦੇ ਵਿੱਚ ਪਾਵਰ ਬਣਾ ਲਓ 5 ਸਿੱਖਾਂ ਦੀ, ਉਹ ਜੋ ਗੱਲ ਕਰਨਗੇ ਉਹਨੂੰ ਸੰਗਤ ਮੰਨੂਗੀ, ਜਿਹਨੂੰ ਸੰਗਤ ਮੰਨੂਗੀ ਬਾਦਲ ਦਾ ਬੇੜਾ ਗਰਕ ਆਪਣੇ ਆਪ ਹੋਊਗਾ। ਪਰ ਸਭ ਤੋਂ ਚੰਗੀ ਗੱਲ ਇਹ ਆ ਕਿ ਸਭ ਤੋਂ ਪਹਿਲਾਂ ਆਪਣਾ ਭਰੋਸਾ ਬਣਾਓ, ਆਪਣਾ ਯਕੀਨ ਬਣਾਓ, ਜਿਹੜਾ ਲੋਕ ਤੁਹਾਡੇ ਤੇ ਯਕੀਨ ਕਰਨ, ਤੁਹਾਡੇ ਸਲੇਟ ਤੇ, ਤੁਹਾਡੇ ਪਲੇਟਫਾਰਮ ਤੇ ਲੋਕੀ ਭਰੋਸਾ ਕਰਕੇ ਤੁਹਾਨੂੰ ਵੋਟ ਪਾਉਣ, ਆਪ ਆਉਣ ਘਰੋਂ। ਜਦੋਂ ਵੋਟ ਪਾਉਣ ਆਉਣਗੇ ਤਾਕਤ ਤੁਹਾਨੂੰ ਮਿਲੂਗੀ, ਤਾਕਤ ਪ੍ਰਬੰਧਕ ਕਮੇਟੀ ਦੇ ਰੂਪ 'ਚ ਹੋਊਗੀ ਤੇ ਗੁਰੂ ਦੀ ਗੋਲਕ ਤੇ ਜ਼ਮੀਨਾਂ ਤੇ ਜਿੰਨੇ ਵੀ ਅਦਾਰੇ ਨੇ ਤੁਹਾਡੇ ਹੱਥ 'ਚ ਹੋਣਗੇ। ਇੱਕ ਤੇ ਤੁਸੀਂ ਸੰਗਤਾਂ ਦੀ ਰਜ ਰਜ ਕੇ ਸੇਵਾ ਕਰ ਸਕਦੇ ਹੋ, ਦੂਸਰਾ ਜਿਹੜਾ ਸਾਡੇ ਸਿਧਾਂਤ ਗੁਰੂ ਸਾਹਿਬ ਨੇ ਬਣਾਏ ਨੇ ਉਹਨਾਂ ਨੂੰ ਨਿਰੋਲ ਸਿਧਾਂਤ ਅਨੁਸਾਰ ਜੇ ਚੱਲਣ ਦੇਣ ਲਈ ਤੁਸੀਂ ਆਪ ਵਚਨਬੱਧ ਹੋਗੇ ਤੇ ਉਹ ਚੱਲਣਗੇ ਤੇ ਉਹਨਾਂ ਨਾਲ ਆਪਣੇ ਆਪ ਸਾਰੇ ਸਾਡੇ ਮਸਲੇ ਹੱਲ ਹੋ ਜਾਣਗੇ। ਤੇ ਇਹ ਜਿਹੜੇ ਸਟੰਟ ਜੇ ਰਾਜਸੀ ਸਟੰਟ ਜੇ ਉਹਨਾਂ ਦੇ ਨਾਲ ਮੈਂ ਸਹਿਮਤ ਨਹੀਂ ਤੇ ਨਾ ਹੀ ਮੈਂ ਤੁਹਾਨੂੰ ਉਹਨਾਂ ਬਾਰੇ ਜ਼ਿਆਦਾ ਕੁਝ ਕਹਿ ਸਕਦਾ। ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਇਹ ਜਿੰਨੇ ਮਹਾਰਾਜ ਇੱਧਰਲੇ ਵੀ ਜਥੇਬੰਦੀਆਂ ਇਕੱਠੀਆਂ ਹੋਈਆਂ, ਇੰਡੀਆ ਵਾਲੀ ਵੀ ਇਕੱਠੀਆਂ ਹੋਈਆਂ ਆ, ਇਹ ਆਪੋ ਆਪਣੀਆਂ ਕਲਗੀਆਂ ਛੱਡਣੀਆਂ ਨਹੀਂ ਚਾਹੁੰਦੇ। ਕੀ ਇਹ ਢਿੱਡੋਂ ਸਾਫ਼ ਹੈਗੇ ਆ ਜਥੇਦਾਰ ਜੀ ਬੰਦੇ? ਇਹ ਦੇਖੋ ਜੀ, ਇਹ ਅਮਲਾਂ ਤੇ ਸਾਰਾ ਕੁਝ ਨਿਬੇੜਾ ਹੁੰਦਾ ਜਦੋਂ ਅਮਲ ਤੁਹਾਡੇ ਸਾਹਮਣੇ ਆ ਜਾਣਗੇ 2-4 ਦਿਨਾਂ 10 ਦਿਨਾਂ ਤੇ ਉਦੋਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਜੀ। ਤੇ ਸਾਡੇ ਲਾਸਟ ਕਾਲਰ ਨੇ ਰਜਿੰਦਰ ਸਿੰਘ ਜੀ। ਰਜਿੰਦਰ ਸਿੰਘ ਜੀ। ਹੈਲੋ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਖਾਲਸਾ, ਵਾਹਿਗੁਰੂ ਫਤਿਹ ਜੀ। ਸਿੰਘ ਸਾਹਿਬ ਜੀ, ਜਿਹੜੀਆਂ ਸਾਰੀਆਂ ਸਮੱਸਿਆ ਦਾ ਹੱਲ ਮੈਂ ਸਮਝਦਾ ਅਗਰ ਗੁਰਦੁਆਰਾ ਸਾਹਿਬਾਨ ਚੋਂ ਜਿਹੜਾ ਅਸੀਂ ਚੜਾਵਾ ਚੜਾਉਣੇ ਬੰਦ ਕਰ ਦਿੱਤੇ, ਮੇਰੇ ਖਿਆਲ ਹਾਂਜੀ ਸਭ ਤੋਂ ਜ਼ਿਆਦਾ ਵਧੀਆ ਹੱਲ ਨਿਕਲ ਸਕਦਾ ਇਸ ਦੇ ਨਾਲ। ਤੁਹਾਡਾ ਕੀ ਖਿਆਲ ਹੈ? ਹਾਂ, ਇਹ ਨਾ ਜੀ ਹੱਲ ਤੇ ਬਹੁਤ ਵਧੀਆ, ਪਰ ਹੱਲ 'ਚ ਸਿਰੇ ਨਹੀਂ ਲੱਗਦਾ, ਕਿਉਂਕਿ ਅੱਜ ਵੀ ਤੁਸੀਂ ਦੇਖਦੇ ਹੋ ਕਿ ਗੋਲਕ 'ਚ ਪੈਸੇ ਪਾਉਣ ਵਾਲਿਆਂ ਦੀ ਗਿਣਤੀ ਲੱਖਾਂ ਆ ਤੇ ਵਰਤਣ ਵਾਲਾ ਇੱਕ ਆ, ਉਹਨੇ ਹੀ ਤਾਲਾ ਲਵਾਇਆ ਹੋਇਆ, ਉਹਨੂੰ ਹੀ ਚਿੰਤਾ ਕਿਤੇ ਹੋਰ ਨਾ ਕੋਈ ਖਾ ਜੇ, ਮੈਂ ਇਕੱਲਾ ਹੀ ਖਾਵਾਂ। ਤੋ ਖਾਣ ਵਾਲਾ ਪੈਸੇ ਖਾਣ ਵਾਲਾ ਤੇ ਹੈਗਾ ਇੱਕ ਬਾਦਲ, ਪ੍ਰਕਾਸ਼ ਸਿੰਘ ਬਾਦਲ, ਦਿੱਲੀ ਕਮੇਟੀ ਵੀ ਉਹ ਖਾਣ ਡਿਆ, ਪੰਜਾਬ ਕਮੇਟੀ ਵੀ ਉਹ ਖਾਣ ਡਿਆ, ਤੇ ਪੈਸੇ ਪਾਉਣ ਵਾਲੀ ਹੈਗੀ ਲੱਖਾਂ ਦੀ ਗਿਣਤੀ ਦੁਨੀਆ। ਜਿਹੜੀ ਲੱਖਾਂ ਦੀ ਗਿਣਤੀ 'ਚ ਪੈਸੇ ਪਾਉਣ ਵਾਲੀ ਗਿਣਤੀ, ਉਹਨਾਂ ਦੀ ਸ਼ਰਧਾ ਜਿਹੜੀ ਆ ਉਹ ਇੰਨੀ ਪ੍ਰਬਲ ਆ, ਇੰਨੀ ਭਾਵਕ ਹੋਏ ਨੇ ਉਹ ਕਹਿੰਦੇ ਅਸੀਂ 2.5 ਲੱਖ ਦਾ ਚੰਦੋਆ ਸਵੇਰੇ ਅੰਮ੍ਰਿਤ ਵੇਲੇ ਚੜਾਉਣਾ ਹੀ ਚੜਾਉਣਾ, ਭਾਵੇਂ ਖੂਜ ਪੈ ਜਾਣ ਪੈਸੇ, ਭਾਵੇਂ ਚੰਦੋਆ ਦੁਬਾਰਾ ਵਿਕੇ, ਭਾਵੇਂ ਤੀਜੀ ਥਾਂ ਵਿਕੇ। ਉਹ ਕਹਿੰਦੇ ਅਸੀਂ ਆਪਣੇ ਵੱਲੋਂ ਦੇਤਾ। ਜਿਨ੍ਹਾਂ ਨੇ ਗੁਰੂ ਘਰ 'ਚ ਦਾਨ ਦੇਣਾ ਉਹ ਕਹਿੰਦੇ ਅਸੀਂ ਆਪਣੇ ਵੱਲੋਂ ਪਾਤਾ, ਅੱਗੇ ਕੌਣ ਖਾਂਦਾ ਸਾਨੂੰ ਨਹੀਂ ਪਤਾ। ਤੋ ਇਹਦੇ ਲਈ ਨਾ ਔਖਾ ਬੜਾ ਇਹਦੇ ਵਿੱਚ, ਜੇ ਅਵੇਅਰਨੈਸ ਹੈ ਨਹੀਂ ਸਾਡੇ 'ਚ। ਤੁਸੀਂ ਜਾਪਾਨ ਦੇ ਵਿੱਚ ਦੇਖੋ, ਜਦੋਂ ਕਿਤੇ ਪਿਆਜ਼ ਇਕੱਠੇ ਕਰ ਲੈਣ ਉਹ ਆੜਤੀਏ ਜਾਂ ਕੋਈ ਸਮਗਲਿੰਗ ਕਰਨ ਲਈ, ਤੇ ਉਹ ਪਿਆਜ਼ ਮਹਿੰਗਾ ਕਰ ਦੇਣ ਤੇ ਲੋਕ ਕਹਿੰਦੇ ਖਾਓ ਖਸਮਾਂ ਨੂੰ, ਸਾਨੂੰ ਪਿਆਜ਼ ਚਾਹੀਦਾ ਨਹੀਂ, ਉਹ ਪਿਆਜ਼ ਵਰਤਣਾ ਹੀ ਬੰਦ ਕਰ ਦਿੰਦੇ ਆ। ਤੇ ਉਹ ਕਿੱਥੇ ਸੜਦਾ ਰੂ, ਕਿੱਥੇ ਗਲਦਾ ਰੂ, ਆਪਣੇ ਆਪ ਕੱਢਦੇ ਸਾਰੇ, ਆਪਣੇ ਆਪ ਸਹੀ ਰੇਟ ਤੇ ਵੇਚਦੇ ਆ। ਪਰ ਪੰਜਾਬ ਦੇ ਵਿੱਚ ਪੰਜਾਬ ਦੱਬ ਲਵੇ, ਵਪਾਰੀ ਦੱਬ ਰਹੇ ਨੇ ਪਿਆਜ਼ ਨੂੰ, ਤੇ ਲੋਕੀ ਕਹਿੰਦੇ ਵੀ ਜਿੱਥੇ ਕਿਲੋ ਚਾਹੀਦਾ 10 ਕਿਲੋ ਲੈ ਆਓ, ਫਿਰ ਪਤਾ ਨਹੀਂ ਮੁੜ ਕੇ ਮਿਲਣਾ ਕਿ ਨਹੀਂ ਮਿਲਣਾ। 10 ਗੁਣਾ ਤੇ ਉਸੇ ਵੇਲੇ ਉਹਦੀ ਡਿਮਾਂਡ ਵੱਧ ਜਾਂਦੀ ਤੇ ਰੇਟ ਆਪਣੇ ਆਪ ਵਧਣਗੇ। ਤੋ ਸਾਡੇ 'ਚ ਅਵੇਅਰਨੈਸ ਨਹੀਂ ਹੈ ਜੀ ਆਈ, ਤੇ ਇਹ ਤੁਹਾਡਾ ਜਿਹੜਾ ਸੁਝਾਅ ਹੈ ਬੜਾ ਵਧੀਆ ਆ, ਪਰ ਅਸੀਂ ਇਹਨੂੰ ਲਾਗੂ ਨਹੀਂ ਕਰ ਸਕਦੇ ਕਿਉਂਕਿ ਸਾਡੀ ਸ਼ਰਧਾ ਭਾਵਨਾ ਜਿਹੜੀ ਆ ਉਹ ਸਾਨੂੰ ਬੜਾ ਨੁਕਸਾਨ 'ਚ ਲਿਜਾ ਰਹੀ ਆ। ਉਹਦਾ ਫਾਇਦਾ ਘੱਟ ਹੋ ਰਿਹਾ, ਨੁਕਸਾਨ ਜ਼ਿਆਦਾ ਹੋ ਰਿਹਾ। ਜੀ ਤੇ ਸਰ, ਉੱਤੇ ਤੁਹਾਡੀਆਂ ਜਿਹੜੀਆਂ ਕਾਲਾਂ ਆ ਲਗਾਤਾਰ ਆ ਰਹੀਆਂ ਆ, ਸਾਰੀਆਂ ਲਾਈਨਾਂ ਆ ਤਾਂ ਬਿਲਕੁਲ ਬਲਿੰਕ ਕਰ ਰਹੀਆਂ। ਮਾਫੀ ਚਾਹੁੰਦੇ ਆ ਕਿ ਟਾਈਮ ਕਾਫੀ ਹੋਣ ਕਰਕੇ ਅਸੀਂ ਤੁਹਾਡੀਆਂ ਹੋਰ ਕਾਲਾਂ ਨਹੀਂ ਲੈ ਸਕਾਂਗੇ, ਬਹੁਤ ਮਾਫੀ ਚਾਹੁੰਦੇ ਆ ਜੀ। ਤੇ ਜਥੇਦਾਰ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਧੰਨਵਾਦ ਜੀ। ਵਾਹਿਗੁਰੂ ਪਰਮਾਤਮਾ ਕਿਰਪਾ ਕਰੇ, ਇਹ ਸਾਧਨ ਜਿਹੜਾ ਬਣਿਆ ਇਹਦੇ ਨਾਲ ਸੰਗਤਾਂ ਦੇ ਰੂਬਰੂ ਹੋਣ ਦਾ ਜਾਂ ਜਾਣਕਾਰੀ ਵਧਾਉਣ ਦਾ ਇਹ ਇਸੇ ਤਰ੍ਹਾਂ ਸਾਨੂੰ ਵਸੀਲੇ ਮਿਲਦੇ ਰਹਿਣ। ਤੁਹਾਡਾ ਇਸ ਗੱਲੋਂ ਧੰਨਵਾਦ, ਤੁਸੀਂ ਸਾਨੂੰ ਇਹ ਮੌਕਾ ਦਿੰਦੇ ਹੋ। ਤੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤੇ ਸਨ ਸਾਡੇ ਨਾਲ ਜੁੜੇ ਜਥੇਦਾਰ ਰਣਜੀਤ ਸਿੰਘ ਜੀ, ਜਿਨ੍ਹਾਂ ਤੋਂ ਸਾਡੇ ਮਨ ਦੇ ਵਿੱਚ ਕਈ ਦੁਵਿਧਾ ਹੁੰਦੀਆਂ, ਕਈ ਸਾਡੇ ਸਵਾਲ ਹੁੰਦੇ ਆ ਜਿਨ੍ਹਾਂ ਦੇ ਇਹਨਾਂ ਨੇ ਜਵਾਬ ਦਿੱਤੇ ਆ। ਕੋਸ਼ਿਸ਼ ਕੀਤੀ ਆ ਕਿ ਅਸੀਂ ਉਸ ਨਾਲ ਸੰਤੁਸ਼ਟ ਹੋਈਏ। ਹੁਣ ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।